ਪੰਜਾਬੀ ਦੇ ਪ੍ਰਸਿੱਧ ਲੇਖਕ ਅਵਤਾਰ ਸਿੰਘ ਪਾਸ਼ ਨੂੰ 23 ਮਾਰਚ 1988 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਅਵਤਾਰ ਸਿੰਘ ਪਾਸ਼ ਜਿੱਥੇ ਇੱਕ ਵਧੀਆ ਲੇਖਕ ਸਨ, ਉੱਥੇ ਉਹ ਇੱਕ ਬਹੁਤ ਹੀ ਵਧੀਆ ਪੱਤਰਕਾਰ ਵੀ ਸਨ। ਅਵਤਾਰ ਸਿੰਘ ਪਾਸ਼ ਨੇ ਮੂਲਵਾਦੀਆਂ, ਵੱਖਵਾਦੀਆਂ, ਅੱਤਵਾਦੀਆਂ ਅਤੇ ਕੱਟੜਵਾਦੀਆਂ ਦੇ ਖਿਲਾਫ ਲਿਖਿਆ, ਜਿਸ ਕਾਰਨ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਰੇਡੀਓ ਇੰਡੀਆ ਦੇ ਹੋਸਟ ਗੁਰਪ੍ਰੀਤ ਸਿੰਘ ਅਤੇ ਸਾਧੂ ਵਿਨਿੰਗ ਜੀ ਅਵਤਾਰ ਸਿੰਘ ਪਾਸ਼ ਦੀ ਪੱਤਰਕਾਰੀ ਬਾਰੇ ਗੱਲਬਾਤ ਕਰਨਗੇ ਤੇ ਆਓ ਸੁਣਦੇ ਉਹਨਾਂ ਦੀ ਇਹ ਗੱਲਬਾਤ। 23 ਮਾਰਚ 1988 ਇੱਕ ਬੜਾ ਹੀ ਦੁਖਦਾਈ ਦਿਨ ਸੀ। ਅਵਤਾਰ ਸੰਧੂ ਜਿਹੜਾ ਬਾਅਦ 'ਚ ਆ ਕੇ ਪਾਸ਼ ਬਣਿਆ, ਉਸ ਨੂੰ ਬੇਰਹਿਮ ਤੇ ਜਾਬਰ ਹੱਥਾਂ ਨੇ ਸਾਡੇ ਤੋਂ ਖੋਹ ਲਿਆ। ਅੱਤਵਾਦ ਦਾ ਦੌਰ ਸੀ। ਉਸ ਭਿਆਨਕ ਦੌਰ ਦੇ ਵਿੱਚ ਪਾਸ਼ ਨੂੰ ਸਿਰਫ ਉਸਦੇ ਵਿਚਾਰਾਂ ਕਰਕੇ ਕਤਲ ਕੀਤਾ ਗਿਆ। ਇੱਕ ਫਾਸ਼ੀਵਾਦੀ ਸੋਚ ਨੇ ਕਤਲ ਕੀਤਾ। ਸੰਯੋਗਵਸ਼ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ। ਭਗਤ ਸਿੰਘ, ਰਾਜਗੁਰੂ, ਸੁਖਦੇਵ ਤਿੰਨੇ ਹੀ ਦੇਸ਼ ਦੇ ਨਾਂ ਸ਼ਹੀਦ ਹੋਏ ਔਰ ਪਾਸ਼ ਇੱਕ ਤਰੀਕੇ ਨਾਲ ਉਹਨਾਂ ਦੀ ਸੋਚ ਨੂੰ ਹੀ ਪਰਨਾਇਆ ਹੋਇਆ ਸੀ। ਜਿੱਥੇ ਬਰਤਾਨਵੀ ਹੁਕਮਰਾਨਾਂ ਨੇ ਉਹਨਾਂ ਤਿੰਨਾਂ ਨੂੰ ਸ਼ਹੀਦ ਕੀਤਾ, ਉੱਥੇ 1988 ਵਿੱਚ ਉਸੇ ਹੀ ਦਿਨ ਮਿੱਥ ਕੇ ਖਾਲਿਸਤਾਨ ਪੱਖੀ ਦਹਿਸ਼ਤਗਰਦਾਂ ਨੇ ਪਾਸ਼ ਦੀ ਆਵਾਜ਼ ਨੂੰ ਦਬਾ ਦਿੱਤਾ। ਪਾਸ਼ ਨੂੰ ਉਹਨਾਂ ਨੇ ਸਰੀਰਕ ਤੌਰ 'ਤੇ ਖਤਮ ਕਰ ਦਿੱਤਾ, ਪਰ ਉਸਦੇ ਵਿਚਾਰਾਂ ਨੂੰ ਖਤਮ ਨਾ ਕਰ ਸਕੇ। ਕਹਿੰਦੇ ਨੇ ਕਿ ਤੁਸੀਂ ਕਿਸੇ ਨੂੰ ਸਰੀਰਕ ਤੌਰ 'ਤੇ ਖਤਮ ਕਰ ਸਕਦੇ ਹੋ, ਪਰ ਉਸਦੇ ਵਿਚਾਰਾਂ ਨੂੰ ਖਤਮ ਨਹੀਂ ਕਰ ਸਕਦੇ, ਔਰ ਪਾਸ਼ ਨਾਲ ਇਹੀ ਕੁਝ ਹੋਇਆ। ਬੇਸ਼ੱਕ ਪਾਸ਼ ਅੱਜ ਸਾਡੇ ਵਿੱਚ ਨਹੀਂ, ਪਰ ਪਾਸ਼ ਦੇ ਜਿਹੜੇ ਬਲਦੇ ਬੋਲ ਨੇ ਉਹ ਅੱਜ ਵੀ ਸਾਰੇ ਸ਼ਿੱਦਤ ਨਾਲ ਪੜ੍ਹਦੇ ਨੇ। ਉਹ ਅੱਜ ਵੀ ਸਾਨੂੰ ਝੰਜੋੜਦੇ ਨੇ, ਸਾਨੂੰ ਹੋਕਾ ਦਿੰਦੇ ਨੇ ਕਿ ਸਮਾਜ ਵਿੱਚ ਚੱਲ ਰਹੀ ਨਾ ਬਰਾਬਰੀ ਦੇ ਖਿਲਾਫ ਖੜਾ ਹੋਇਆ ਜਾਵੇ। ਸਮਾਜ ਦੇ ਵਿਚਕਾਰ ਜਿਹੜੀਆਂ ਗਲਤ ਰਵਾਇਤਾਂ ਨੇ, ਜ਼ਾਤ ਪਾਤ ਦੇ ਨਾਂ 'ਤੇ ਅੰਧ ਵਿਸ਼ਵਾਸ, ਇਹਨਾਂ ਦੇ ਖਿਲਾਫ ਖੜੀਏ। ਸੋ ਪਾਸ਼ ਦੇ ਬਾਰੇ ਅੱਜ ਦਾ ਪ੍ਰੋਗਰਾਮ, ਵਿਸ਼ੇਸ਼ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੋਣ ਜਾ ਰਹੇ ਹਾਂ ਪੰਜਾਬੀ ਕਲਮਾਂ ਦੇ ਮਾਧਿਅਮ ਨਾਲ, ਜਿਸ ਦੇ ਵਿੱਚ ਮੇਰਾ ਸਾਥ ਦੇਣਗੇ ਸਾਧੂ ਵਿਨਿੰਗ, ਜਿਹੜੇ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ। ਅੱਗੇ ਵਧੂ ਹਲਕਿਆਂ ਦੇ ਵਿੱਚ ਇਹਨਾਂ ਦਾ ਕਾਫੀ ਨਾਂ ਹੈ, ਸਤਿਕਾਰ ਹੈ, ਔਰ ਪਾਸ਼ ਨੂੰ ਇਹਨਾਂ ਨੂੰ ਇੱਕ ਵਾਰ ਮਿਲਣ ਦਾ ਮੌਕਾ ਵੀ ਮਿਲਿਆ। ਅੱਜ ਅਸੀਂ ਸਾਧੂ ਵਿਨਿੰਗ ਹੋਰਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਕਰਕੇ ਪਾਸ਼ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਸਾਧੂ ਵਿਨਿੰਗ ਜੀ, ਸਾਡੇ ਪ੍ਰੋਗਰਾਮ ਵਿੱਚ ਤੁਹਾਨੂੰ ਨਿੱਗੀ ਜੀ ਹੈ। ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ। ਸੋ ਸਾਧੂ ਜੀ, ਪਾਸ਼ ਦੇ ਸ਼ਹੀਦੀ ਦਿਨ ਦੇ ਮੌਕੇ 'ਤੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਕਿ ਸੰਖੇਪ ਵਿੱਚ ਸਾਨੂੰ ਦੱਸੋ ਕਿ ਪਾਸ਼ ਦਾ ਮੁੱਢਲਾ ਜੀਵਨ ਕਿਹੋ ਜਿਹਾ ਸੀ ਔਰ ਪਾਸ਼ ਕਿਵੇਂ ਬਣਿਆ। ਇਹ ਵੀ ਆਪਣੇ ਆਪ ਵਿੱਚ ਦਿਲਚਸਪ ਇੱਕ ਦਾਸਤਾਨ ਹੈ, ਔਰ ਪਾਸ਼ ਅੱਗੇ ਚੱਲ ਕੇ ਇੱਕ ਅੱਗੇ ਵਧੂ ਕਵੀ ਕਿਵੇਂ ਬਣਿਆ। ਦੇਖੋ, ਪਾਸ਼ ਪੰਜਾਬ ਦੇ ਵਿੱਚ ਇੱਕ ਆਮ ਪਿੰਡ ਦੇ ਵਿੱਚ ਜੰਮਿਆ ਅਤੇ ਮਤਲਬ ਉਹਦੀ ਕੁਛ ਉਸ ਇਲਾਕੇ ਦੇ ਵਿੱਚ ਵੀ ਜਾਂ ਕੁਛ ਪੰਜਾਬ ਦੀ ਜਿਹੜੀ ਮਿੱਟੀ ਦੇ ਵਿੱਚ ਜਿਸ ਕਿਸਮ ਦੀ ਜਿਹੜੀ ਹਵਾ ਹੈਗੀ ਆ, ਉਹਦੇ 'ਚੋਂ ਉਹਨੇ ਸਾਹ ਲਏ ਔਰ ਉਹਦੇ ਵਿੱਚ ਜਿਹੜਾ ਪਹਿਲਾਂ ਕਵਿਤਾ ਲਿਖਣ ਦਾ ਜਿਹੜਾ ਜਜ਼ਬਾ ਪੈਦਾ ਹੋਇਆ ਅਤੇ ਬਾਅਦ ਦੇ ਵਿੱਚ ਉਹ ਜਿਹੜੀ ਇਨਕਲਾਬੀ ਜਿਹੜੀ ਉਹਦੇ ਵਿੱਚ ਸੂਝ ਆਈ, ਚੇਤਨਾ ਆਈ, ਅਤੇ ਉਹਦੇ ਨਾਲ ਮਤਲਬ ਉਹ ਜਿਹੜੀ ਜਿਸ ਕਿਸਮ ਦੀ ਉਹਨੇ ਕਵਿਤਾ ਲਿਖੀ, ਮਤਲਬ ਉਹਦੀ ਜਿਹੜੀ ਵਿਲੱਖਣਤਾ ਪਾਸ਼ ਦੀ, ਜਿਹਨੂੰ ਅਸੀਂ ਪਾਸ਼ ਨੂੰ ਜਾਣਦੇ ਹਾਂ, ਉਹ ਇਹ ਹੈ ਕਿ ਬਹੁਤ ਛੋਟੀ ਉਮਰ ਦੇ ਵਿੱਚ ਉਹਨੇ ਜਿਹੜੀਆਂ ਕਵਿਤਾਵਾਂ ਲਿਖੀਆਂ, ਉਹਨੇ ਆਮ ਲੋਕਾਂ ਦਾ ਧਿਆਨ ਖਿੱਚਿਆ। ਔਰ ਉਹ ਇਸ ਕਿਸਮ ਦੀਆਂ ਕਵਿਤਾਵਾਂ ਸੀ ਜਿਨ੍ਹਾਂ ਦੇ ਵਿੱਚ ਜਿਹੜੇ ਸਾਡੇ ਆਮ ਪਿੰਡਾਂ ਦੇ ਸ਼ਬਦ ਜਿਹੜੇ ਸੀ ਜਾਂ ਪਿੰਡਾਂ ਦੇ ਜਿਹੜੇ ਸਾਡੇ ਸੰਕਲਪ ਸੀਗੇ, ਉਹਨੂੰ ਇਸ ਤਰੀਕੇ ਨਾਲ ਵਰਤਿਆ ਔਰ ਬਿਲਕੁਲ ਨਵੇਂ ਉਹਨੇ ਜਿਹੜੇ ਵਿਚਾਰ ਦਿੱਤੇ। ਉਹਦੇ ਨਾਲ ਉਹਨੇ ਇੱਕਦਮ ਮਤਲਬ ਲੋਕਾਂ ਦਾ ਉਹ ਧਿਆਨ ਖਿੱਚਿਆ। ਬੜੀ ਛੋਟੀ ਉਮਰ ਦੇ ਵਿੱਚ ਹੀ, ਉਹ ਤਕਰੀਬਨ 17-18 ਸਾਲ ਦੀ ਉਮਰ ਦੇ ਵਿੱਚ ਉਹ ਪੰਜਾਬ ਦੇ ਵਿੱਚ ਜਾਣਿਆ ਜਾਣ ਲੱਗਾ ਸੀ ਇੱਕ ਇਨਕਲਾਬੀ ਕਵੀ ਦੇ ਤੌਰ 'ਤੇ। ਉਦੋਂ ਤੋਂ ਲੈ ਕੇ ਉਹ ਅਖੀਰ ਤੱਕ ਜਿਹੜਾ ਉਹਦੀ ਜਿਹੜੀ ਵਿਲੱਖਣਤਾ ਹੈ ਕਾਇਮ ਰਹੀ। ਅਤੇ ਉਹਦੀ ਜਿਹੜੀ ਸੋਚ ਜਿਸ ਤਰੀਕੇ ਨਾਲ ਉਹ ਪੇਸ਼ ਕਰਦਾ ਸੀ, ਬੜੇ ਸਧਾਰਨ ਸ਼ਬਦਾਂ ਦੇ ਵਿੱਚ, ਅਤੇ ਪਰ ਉਹ ਜਿਹੜੀ ਸੋਚ ਸੀ ਉਹ ਬਿਲਕੁਲ ਨਵੀਂ, ਅਤੇ ਉਹਦੇ ਵਿੱਚ ਇੱਕ ਮਤਲਬ ਹਰ ਬੰਦੇ ਨੂੰ ਟੁੰਬਣ ਵਾਲੀ ਜਿਹੜੀ ਸੀ। ਇਸੇ ਕਰਕੇ ਪਾਸ਼ ਜਿਹੜਾ ਆ ਉਹ ਹੁਣ ਇੰਨਾ ਲੰਮਾ ਸਮਾਂ ਬਾਅਦ ਵੀ ਉਹ ਲੋਕਾਂ ਦੇ ਵਿੱਚ ਜੀ ਰਿਹਾ ਹੈ। ਭਾਵੇਂ ਉਹ ਸਾਡੇ ਜਿਹੜੇ ਦੂਜੇ ਜੇ ਅਸੀਂ ਮਤਲਬ ਮੁਕਾਬਲਾ ਕਰਨਾ ਹੋਵੇ, ਬਹੁਤ ਸਾਰੇ ਕਵੀ ਜਿਵੇਂ ਸ਼ਿਵ ਹੈਗਾ ਜਾਂ ਈਵਨ ਹੁਣ ਪਾਤਰ ਜਾਂ ਸੰਤ ਰਾਮਦਾਸੀ, ਉਹ ਜਿਹੜੇ ਆਪ ਗਾਉਣ ਵਾਲੇ ਕਵੀ, ਕਿਉਂਕਿ ਸਾਡਾ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਜੀ ਔਰਲ ਕਲਚਰ ਹੈਗਾ ਆ, ਅਤੇ ਉਹਦੇ ਵਿੱਚ ਉਹ ਜਿਹੜੇ ਕਵੀ ਆ ਉਹ ਲੋਕ ਜ਼ਿਆਦਾ ਮਕਬੂਲ ਹੁੰਦੇ ਜਿਹੜੀ ਆਪਣੀ ਕਵਿਤਾ ਆਪ ਗਾ ਸਕਦੇ ਆ। ਸੋ ਜਿਹੜੀ ਇਹ ਪਾਸ਼ ਦੀ ਇੱਕ ਇਹ ਵੀ ਮੈਨੂੰ ਵਿਲੱਖਣਤਾ ਲੱਗਦੀ ਹੈਗੀ ਆ ਕਿ ਇਹਦੀ ਕਵਿਤਾ ਜਿਹੜੀ ਆ ਉਹਨੇ ਆਪ ਗਾਈ ਨਹੀਂ, ਉਹਨੇ ਸਿਰਫ ਪੜ੍ਹੀ ਆ ਜਾਂ ਦੂਜੇ ਲੋਕਾਂ ਨੇ ਪੜ੍ਹੀ ਆ। ਮਤਲਬ ਇੱਕ ਵੱਖਰੇ ਮੀਡੀਅਮ ਦੇ ਵਿੱਚ ਉਹ ਲੋਕਾਂ ਦੇ ਵਿੱਚ ਜਿਹੜਾ ਅਜੇ ਤੱਕ ਵੀ ਉਹ ਮਤਲਬ ਕਾਫੀ ਮਕਬੂਲ ਆ ਔਰ ਲੋਕ ਉਹਨੂੰ ਜਾਣਦੇ ਆ, ਪੜ੍ਹਦੇ ਆ। ਔਰ ਉਹਦੇ ਕਤਲ ਤੋਂ ਬਾਅਦ 88 ਤੋਂ ਬਾਅਦ ਉਹਦੇ ਬਾਰੇ ਬੇਸ਼ੁਮਾਰ ਕਿਤਾਬਾਂ ਜਿਹੜੀਆਂ ਉਹ ਛਪੀਆਂ ਹੈਗੀਆਂ, ਲੋਕਾਂ ਨੇ ਲਿਖਿਆ ਉਹਦੇ ਬਾਰੇ।
ਹਰ ਮਤਲਬ ਇਨਸਾਨ ਨੇ ਉਹਦੇ ਬਾਰੇ ਕੁਛ ਨਾ ਕੁਛ ਜਿਹੜਾ ਮਤਲਬ ਸਾਡੇ ਚੇਤਨ ਸਾਹਿਤਕਾਰ ਹੈਗਾ ਉਹਨੇ ਉਹਦੇ ਬਾਰੇ ਕੋਈ ਨਾ ਕੋਈ ਵਿਚਾਰ ਪੇਸ਼ ਕੀਤੇ ਆ। ਔਰ ਉਹ ਮਤਲਬ ਇਸ ਵੇਲੇ ਵੀ ਉਹ ਸਾਡਾ ਮਤਲਬ ਜਿਸ ਕਿਸਮ ਦਾ ਉਹ ਨੌਜਵਾਨ ਕਵੀ ਸੀ ਆਪਣੀ ਮੌਤ ਵੇਲੇ, ਉਹ ਉੱਦਾਂ ਦਾ ਹੀ ਮਤਲਬ ਸਾਡੇ ਲਈ ਹੈਗਾ ਹੈ ਜੀ। ਬਿਲਕੁਲ ਸਾਧੂ ਜੀ, ਮੈਂ ਤੁਹਾਡੇ ਕੋਲ ਗੱਲ ਜਾਣਨੀ ਚਾਹੁੰਦਾ ਕਿ ਪਾਸ਼ ਪੜ੍ਹਨ ਦਾ ਬਹੁਤ ਸ਼ੌਕੀਨ ਸੀ, ਬਹੁਤ ਪੜ੍ਹਦਾ ਸੀ, ਔਰ ਉਸਦੇ ਘਰ ਦਾ ਮਾਹੌਲ ਵੀ ਇਹੋ ਜਿਹਾ ਸੀ। ਉਸਦੇ ਮਿਸਾਲ ਦੇ ਤੌਰ 'ਤੇ ਪਿਤਾ ਜੀ ਆਪ ਵੀ ਕਵਿਤਾਵਾਂ ਲਿਖਦੇ ਸੀਗੇ, ਕਵਿਤਾਵਾਂ ਦੇ ਸ਼ੌਕੀਨ ਸੀ। ਘਰ ਵਿੱਚ ਪ੍ਰੀਤ ਤੜੀ ਵਰਗੇ ਅੱਗੇ ਵਧੂ ਰਸਾਲੇ ਆਉਂਦੇ ਸੀਗੇ। ਸੋ ਮੈਂ ਸਮਝ ਸਕਦਾ ਹੈ ਕਿ ਜਿਹੜੀ ਪਾਸ਼ ਦੀ ਜਿਹੜਾ ਥਿੰਕਿੰਗ ਪ੍ਰੋਸੈਸ, ਜਿਹੜੇ ਸੋਚਣ ਦਾ ਜਿਹੜਾ ਪ੍ਰੋਸੈਸ ਉਸ ਤਰੀਕੇ ਨਾਲ ਬਣਿਆ ਹੋਊਗਾ ਕਿ ਉਸ ਦੇ ਵਿੱਚ ਇਹੋ ਜਿਹੀਆਂ ਸਾਹਿਤਕ ਦਿਲਚਸਪੀਆਂ ਛੋਟੀ ਉਮਰੇ ਆਉਣੀਆਂ ਸ਼ੁਰੂ ਹੋ ਗਈਆਂ ਹੋਣਗੀਆਂ। ਔਰ ਉਸ ਦੀ ਜਿਹੜੀਆਂ ਮਨਪਸੰਦ ਪੁਸਤਕਾਂ ਸੀਗੀਆਂ, ਉਸ ਦੇ ਵਿੱਚ ਅਸੀਂ ਸੁਣਦੇ ਕਿ ਮਦਰ ਜਿਹੜਾ ਨਾਵਲ ਹੈ ਮੈਕਸਿਮ ਗੋਰਕੀ ਦਾ, ਜਿਹੜਾ ਚਰਚਿਤ ਨਾਵਲ ਜਿਸ ਨੇ ਇੱਕ ਸਦੀ ਬਦਲ ਦਿੱਤੀ ਹੈ, ਉਸਨੇ ਵੀ ਉਸਦੇ ਅਚੇਤ ਮਨ 'ਤੇ ਅਸਰ ਪਾਇਆ। ਔਰ ਸ਼ਾਇਦ ਪਾਸ਼ ਜਿਹੜਾ ਨਾਂ ਹੈ ਉਹ ਵੀ ਉਸੇ ਜਿਹੜਾ ਮੁੱਖ ਪਾਤਰ ਹੈ ਪਾਸ਼ਾ, ਜਿਸ ਦਾ ਵੈਸੇ ਨਾਂ ਪਵੇਲ ਸੀ ਪਰ ਮਾਂ ਉਸ ਨੂੰ ਪਿਆਰ ਨਾਲ ਪਾਸ਼ਾ ਕਹਿੰਦੀ ਸੀ। ਸੋ ਉਸ ਤੋਂ ਸੇਧ ਲੈ ਕੇ ਉਸਨੇ ਆਪਣੇ ਲਈ ਇਹ ਨਾਂ ਚੁਣਿਆ। ਸੋ ਲੱਗਦਾ ਇੱਦਾਂ ਕਿ ਪਾਸ਼ ਫਿਰ ਬਹੁਤ ਲੰਮਾ ਸਮਾਂ ਉਸੇ ਪਾਸ਼ੇ ਵਾਂਗੂ ਹੀ ਵਿਚਰਦਾ ਰਿਹਾ। ਜੇ ਉਸ ਪਾਸ਼ੇ ਦੀ ਅਸੀਂ ਨਾਵਲ 'ਚ ਭਾਸ਼ਣ ਪੜ੍ਹਦੇ ਹਾਂ ਤਾਂ ਲੱਗਦਾ ਇੱਦਾਂ ਕਿ ਉਹ ਪਾਸ਼ ਹੀ ਉਸ ਯੁੱਗ ਦੇ ਅਨੁਸਾਰ ਬੋਲ ਰਿਹਾ। ਸੋ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਇੱਕ ਤਾਂ ਉਹਦੀ ਇੱਕ ਕਵੀ ਵਜੋਂ ਪਛਾਣ ਬਣਨੀ, ਇੱਕ ਸਾਹਿਤਕ ਰੁਚੀਆਂ, ਪਰ ਜਿਹੜਾ ਉਹਦਾ ਇੱਕ ਬਿਲਕੁਲ ਲਾਈਨ ਸੀਗੀ ਬੜੀ ਕਲੀਅਰ ਕਿ ਲੋਕ ਪੱਖੀ ਕਵਿਤਾਵਾਂ ਲਿਖਣੀਆਂ ਜਾਂ ਲੋਕ ਕਵੀ ਬਣਨਾ, ਉਹ ਸਫ਼ਰ ਕਿਵੇਂ ਸ਼ੁਰੂ ਹੋਇਆ? ਬਹੁਤ ਤੁਸੀਂ ਵਧੀਆ ਜਿਹੜੀ ਇਹ ਗੱਲ ਕੀਤੀ, ਉਹਨਾਂ ਦਾ ਜਿਹੜਾ ਉਹਦੇ ਨਾਲ ਕੀਤਾ ਹੈਗਾ ਗੋਰਕੀ ਦੇ ਉਸ ਨਾਵਲ 'ਤੇ ਜਿਹੜਾ ਹੀਰੋ ਸੀ ਉਹਦਾ, ਜਿਹੜੀ ਚੀਜ਼ ਮੈਨੂੰ ਲੱਗੀ, ਕਿਉਂਕਿ ਮੈਂ ਗੋਰਕੀ ਦਾ ਨਾਵਲ ਵੀ ਰੀਸੈਂਟਲੀ ਵੀ ਪੜ੍ਹਿਆ, ਪਹਿਲਾਂ ਵੀ ਪੜ੍ਹਿਆ ਸੀ, ਉਹਦੇ 'ਚ ਜਿਹੜੀ ਇੱਕ ਗੱਲ ਬਿਲਕੁਲ ਪਾਸ਼ ਦੇ ਵਿੱਚ ਵੀ ਉਹ ਹੈਗੀ ਆ, ਉਹ ਹੈਗੀ ਇੱਕ ਜਿਹੜਾ ਜੈਨੂਇਨਨੈਸ, ਜਿਹੜੀ ਮਤਲਬ ਇੱਕ ਅਸਲੀ ਇਨਸਾਨ ਜਿਹੜਾ ਹੁੰਦਾ ਨਾ, ਜਿਹੜਾ ਉਹ ਪਾਸ਼ ਇਸ ਕਿਸਮ ਦਾ ਸੀ ਵੀ ਉਹ, ਜੇ ਤੁਸੀਂ ਆਪ ਦੇਖਦੇ ਹਾਂ ਕਿ ਉਹਨੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਜਿਹੜੀ ਉਹਦੀ ਪਹਿਲੀ ਕਿਤਾਬ ਹੈਗੀ ਹੈ ਲੋਕ ਕਥਾ, ਉਹਦੇ ਵਿੱਚ ਜਿਸ ਕਿਸਮ ਦੀਆਂ ਕਵਿਤਾਵਾਂ, ਜਿਸ ਕਿਸਮ ਦਾ ਰੋਹ ਸੀ, ਜਿਸ ਕਿਸਮ ਦਾ ਉਹਨੂੰ ਗੁੱਸਾ ਸੀ, ਉਸ ਵੇਲੇ ਨੌਜਵਾਨ ਸੀ ਉਹ ਉਸ ਕਿਸਮ ਦਾ ਜਿਸ ਕਿਸਮ ਦੇ ਮਾਹੌਲ ਦੇ ਵਿੱਚ ਸੀ, ਉਸ ਕਿਸਮ ਦੀ ਉਹਦੀ ਕਵਿਤਾ ਹੈਗੀ ਆ, ਜਿਹਦੇ ਵਿੱਚ ਤੁਸੀਂ ਕਹਿ ਸਕਦੇ ਥੋੜ੍ਹੀ ਜਿਹੀ ਨਾਅਰੇਬਾਜ਼ੀ ਵੀ ਹੈਗੀ ਆ। ਸ਼ਾਇਦ ਮਤਲਬ ਉਨੀ ਉਹਦੇ ਵਿੱਚ ਜਿਹੜੀ ਰੂਪ ਦੇ ਪੱਖੋਂ ਉਹ ਸੁਲਝੀ ਕਵਿਤਾ ਨਹੀਂ ਹੈ। ਉਹ ਤੋਂ ਅਗਲੀ ਕਿਤਾਬ ਜਿਹੜੀ ਆ ਉੜਦੇ ਬਾਜਾਂ ਮਗਰ, ਉਹਦੇ 'ਚ ਦੇਖ ਸਕਦੇ ਬਿਲਕੁਲ ਇੱਕ ਵੱਖਰਾ ਪਾਸ਼ ਪੇਸ਼ ਹੁੰਦਾ ਹੈਗਾ, ਜਿਹੜਾ ਜੋ ਕੁਛ ਉਹ ਪੜ੍ਹਦਾ ਸੀ, ਜੋ ਕੁਛ ਉਹ, ਕਿਉਂਕਿ ਜਿਹੜਾ ਬੰਦਾ ਪੜ੍ਹਨ ਵਾਲਾ ਹੁੰਦਾ ਉਹ ਇਕੱਲਾ ਘਰ ਬੈਠ ਕੇ ਨਹੀਂ ਪੜ੍ਹਦਾ, ਉਹ ਨਾਲ ਗੁੜਦਾ ਵੀ ਆ, ਉਹ ਮਤਲਬ ਦੂਜਿਆਂ ਲੋਕਾਂ ਦੇ ਨਾਲ ਉਹਨੂੰ ਵਿਚਾਰ ਵਟਾਂਦਰਾ ਵੀ ਕਰਦਾ। ਸੋ ਪਾਸ਼ ਵੀ ਜਿਹੜਾ ਉਹਦੀ ਜਿਹੜੀ ਸੋਚ ਆ, ਤੁਸੀਂ ਉਹਦਾ ਵਿਕਾਸ ਹੁੰਦਾ ਦੇਖ ਸਕਦੇ ਆ। ਅਤੇ ਜਦ ਤੱਕ ਉਹ ਤੀਜੀ ਕਿਤਾਬ ਜਿਹੜੀ ਪਹੁੰਚਦਾ ਹੈਗਾ ਸਾਡੇ ਸਮਿਆਂ ਦੇ ਵਿੱਚ, ਉਹਦੇ ਵਿੱਚ ਪਾਸ਼ ਜਿਹੜਾ ਇੱਕ ਡੂੰਘੀ ਸੋਚ ਵਾਲਾ ਇੱਕ ਚਿੰਤਕ ਜਿਹੜਾ ਉਹ ਪੇਸ਼ ਹੁੰਦਾ ਹੈਗਾ। ਅਤੇ ਉਹ ਮਤਲਬ ਤਿੰਨਾਂ ਹੀ ਕਿਤਾਬਾਂ ਦੇ ਵਿੱਚ ਜੋ ਬਾਅਦ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਨਜ਼ਮਾਂ ਜਿਹੜੀਆਂ ਕਿਤਾਬਾਂ 'ਚ ਨਹੀਂ ਹੈ ਉੱਦਾਂ ਛਪੀਆਂ ਹੁਣ, ਉਹਦੇ 'ਚ ਦੇਖ ਸਕਦੇ ਹਾਂ ਕਿ ਉਹਦਾ ਇੱਕ ਕਵੀ ਦੇ ਤੌਰ 'ਤੇ ਵਿਕਾਸ, ਉਹਦੇ ਵਿੱਚ ਜਿਹੜੀ ਵਿਸ਼ੇਸ਼ ਚੀਜ਼ ਜਿਹਦੇ ਆਪਾਂ ਗੱਲ ਸ਼ੁਰੂ ਕੀਤੀ ਆ, ਉਹ ਇੱਕ ਜੈਨੂਇਨਨੈਸ ਜਿਹੜੀ ਆ, ਉਹ ਮਤਲਬ ਉਹ ਕਹਿੰਦਾ ਮੈਂ ਕੁਛ ਵੀ, ਮੈਂ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਉਹਦੀ ਇੱਕ ਆਪਣੇ ਫਾਦਰ ਨੂੰ ਲਿਖੀ ਹੋਈ ਚਿੱਠੀ ਬਿਲਕੁਲ 1973 ਦੇ ਵਿੱਚ, ਉਹਦਾ ਇੱਕ ਪਹਿਰਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਉਹਦੇ ਵਿੱਚ ਉਹ ਕਹਿੰਦਾ ਆ, ਆਪਣੇ ਫਾਦਰ ਨੂੰ ਚਿੱਠੀ ਲਿਖਦਾ, ਮੈਂ ਅੱਜ ਤਾਈਂ ਜਿੰਨੀ ਵੀ ਰਚਨਾ ਕੀਤੀ ਹੈ ਉਸ ਦੇ ਏਡੀ ਛੇਤੀ ਮਕਬੂਲ ਹੋਣ ਦਾ ਇਹੀ ਕਾਰਨ ਹੈ ਕਿ ਇਸ ਲਿਖਣ ਪਿੱਛੇ ਕਿਸੇ ਮੂਡ ਦੀ, ਤਰੰਗ ਜਾਂ ਦੰਭ ਦਾ ਹੱਥ ਨਹੀਂ, ਸਗੋਂ ਸਮਾਜੀ ਜ਼ਿੰਦਗੀ ਵਿੱਚ ਮਹਿੰਗੇ ਤੇ ਔਖੇ ਤਜਰਬੇ ਕਰਕੇ ਜੋ ਵੀ ਸਮਝਿਆ ਹੈ ਲਿਖਿਆ ਹੈ। ਨਹੀਂ ਤਾਂ ਸਾਹਿਤ ਨੂੰ ਫੈਸ਼ਨ ਵਜੋਂ ਰਚਣ ਵਾਲੇ ਅਣਗਿਣਤ ਸਾਹਿਤਕਾਰ ਜੋ 50-60 ਸਾਲਾਂ ਤੋਂ ਲਗਾਤਾਰ ਕਲਮ ਘਸਾਈ ਕਰ ਰਹੇ ਹਨ, ਅੱਜ ਉਹਨਾਂ ਨੂੰ ਕੋਈ ਨਹੀਂ ਜਾਣਦਾ। ਤੇ ਤੁਹਾਡੇ 23 ਸਾਲਾ ਪੁੱਤਰ ਦੇ ਕਿਸੇ ਸਮਾਗਮ ਵਿੱਚ ਜਾਣ ਤੇ ਹਜ਼ਾਰਾਂ ਲੋਕ ਸਤਿਕਾਰ ਵਜੋਂ ਖੜੇ ਹੋ ਜਾਂਦੇ ਹਨ ਜਾਂ ਤਾੜੀਆਂ ਮਾਰਦੇ ਹਨ। ਇਹ ਮੈਂ ਕਿਸੇ ਘਮੰਡ ਵਿੱਚੋਂ ਨਹੀਂ ਲਿਖ ਰਿਹਾ, ਸਗੋਂ ਜ਼ਿੰਦਗੀ ਦੇ ਚੰਗੇ ਜਾਂ ਮਾੜੇ ਅਮਲੀ ਤਜਰਬੇ ਦੀ ਅਹਿਮੀਅਤ ਦੱਸਣ ਲਈ ਲਿਖ ਰਿਹਾ ਹਾਂ। ਸੋ ਜਿਹੜੀ ਉਹਦੇ 'ਚ ਜਿਹੜੀ ਤੁਹਾਨੂੰ ਉਹਦੀ ਜੈਨੂਇਨਨੈਸ ਜਿਹੜੀ ਹੈ ਨਾ, ਉਹ ਮਤਲਬ ਕਮਾਲ ਦੀ ਚੀਜ਼ ਹੈਗੀ। ਔਰ ਇਸੇ ਕਿਸਮ ਦੀ ਜੈਨੂਇਨਨੈਸ ਜਿਹੜੀ ਉਹ ਗੋਰਕੀ ਦੇ ਉਸ ਪਾਤਰ ਦੇ ਵਿੱਚ ਸੀਗੀ, ਜਿਹੜੀ ਮਤਲਬ ਤੁਹਾਨੂੰ ਕਦੀ ਨਹੀਂ ਭੁੱਲਦੀ ਹੈ। ਤੇ ਪਾਸ ਦੇ ਵਿੱਚ ਵੀ ਜਿਹੜੀ ਇਹ ਸਿਫਤ ਕਰਕੇ, ਸੋ ਜੋ ਕੁਛ ਵੀ ਉਹਨੇ ਲਿਖਿਆ ਉਹ ਐਨ ਜੋ ਕੁਛ ਉਹ ਮਹਿਸੂਸ ਕਰਦਾ ਸੀ, ਚਾਹੇ ਉਹ ਜਦੋਂ ਜੇਲ੍ਹ ਦੇ ਵਿੱਚ ਸੀਗਾ, ਜੋ ਕੁਛ ਉੱਥੇ ਜੇਲ੍ਹ ਦੀਆਂ ਕਵਿਤਾਵਾਂ ਜਿਹੜੀਆਂ ਉਹਨਾਂ ਦਾ ਬਿਲਕੁਲ ਵੱਖਰਾ ਉਸ ਕਿਸਮ ਦੀਆਂ ਹੈਗੀਆਂ। ਸੋ ਜੋ ਕੁਛ ਉਹ ਮਹਿਸੂਸ ਕਰਦਾ ਸੀ, ਜੋ ਕੁਛ ਉਹ ਆਪਣੇ ਆਲੇ ਦੁਆਲੇ ਦੇਖਦਾ ਸੀ, ਉਹ ਲਿਖਦਾ ਸੀ। ਪਰ ਜਿਹੜੀ ਉਹਦੀ ਇੱਕ ਕਵੀ ਦੇ ਤੌਰ 'ਤੇ ਜਿਹੜੀ ਮਤਲਬ ਖਾਸ ਦੇਣ ਹੈਗੀ ਆ ਪੰਜਾਬੀ ਸਾਹਿਤ ਨੂੰ, ਉਹ ਹੈਗੀ ਆ ਵੀ ਉਹਦੇ 'ਚ ਉਹਨੇ ਆਪਣੀ ਕਵਿਤਾ ਦੇ ਵਿੱਚ ਜਿਹੜੀਆਂ ਬਿਲਕੁਲ ਵੱਖਰੇ ਸੰਕਲਪ ਜਿਹੜੇ ਪੇਸ਼ ਕੀਤੇ। ਮਤਲਬ ਜਿਵੇਂ ਫਰਕ ਲਾ ਆਪਾਂ ਉਹਦੀਆਂ ਕਵਿਤਾਵਾਂ ਦੇਖ ਸਕਦੇ ਹਾਂ, ਉਹਨਾਂ ਦੀਆਂ ਇਨਕਾਰ, ਉਹਨਾਂ ਦੀ ਕਵਿਤਾ ਜਿਹੜੀ ਆ, ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ, ਜਿਨ੍ਹਾਂ ਦੇ ਹੜ 'ਚ ਰੁੜ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ ਤੇ ਸਾਡੀਆਂ ਧੀਆਂ ਦਾ ਕੰਜ ਜਿਹਾ ਹਾਸਾ। ਹੁਣ ਮਤਲਬ ਇਸ ਕਿਸਮ ਦਾ ਜਵਾਬ ਦੇਣਾ ਮਤਲਬ ਜਿਹੜੇ ਸਾਹਿਤਕਾਰ ਹੈਗੇ ਆ, ਜਿਹੜੇ ਆਲੋਚਕ ਹੈ, ਜਾਂ ਜਿਹੜੇ ਲੋਕਾਂ ਨੂੰ ਸ਼ਾਬਾਸ਼ ਦਿੰਦੇ ਆ, ਜਾਂ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਚੰਗੇ ਨਹੀਂ ਹੈ, ਜਾਂ ਇੱਦਾਂ ਹੀ ਚਲੋ ਇੰਝ ਹੀ ਸਹੀ। ਇੱਕ ਹੋਰ ਉਹਨਾਂ ਦੀ ਕਵਿਤਾ ਆ, ਅਸੀਂ ਬੱਕਰੇ ਬੁਲਾਉਂਦੇ ਉਹਨਾਂ ਨੂੰ ਚੰਗੇ ਨਹੀਂ ਲੱਗਦੇ, ਚਲੋ ਇੰਝ ਹੀ ਸਹੀ। ਉਹ ਤਾਂ ਬਸ ਸ਼ੁਗਲ ਫਰਮਾਉਂਦੇ ਰਹੇ, ਵੈਣ ਸੁਣਦੇ ਰਹੇ, ਦਾਦ ਦਿੰਦੇ ਰਹੇ। ਹੁਣ ਜਿਹੜੀ ਇਸ ਕਿਸਮ ਦੀ ਮਤਲਬ ਗੱਲ ਜਿਹੜੀ ਮਤਲਬ ਇੱਕ ਨੌਜਵਾਨ ਮੁੰਡਾ ਪੰਜਾਬ ਦਾ ਕਰ ਰਿਹਾ ਹੈ ਆਪਣੀ ਕਵਿਤਾ ਦੇ ਵਿੱਚ, ਉਹ ਮਤਲਬ ਇੱਕ ਉਹ ਸਾਰਿਆਂ ਨੂੰ ਹਿਲਾ ਰਿਹਾ ਹੈ ਵੀ ਤੁਸੀਂ ਮਤਲਬ ਜੋ ਕੁਛ ਇਹ ਕਰਦੇ ਆ, ਜੋ ਕੁਛ ਵੀ ਹੈ ਇਹ। ਸੋ ਜਿਹੜੀ ਸਾਰੀ ਦੀ ਸਾਰੀ ਉਹਦੀ ਕਵਿਤਾ ਦੇ ਵਿੱਚ ਮਤਲਬ ਤੁਸੀਂ ਦੇਖ ਸਕਦੇ ਹਾਂ, ਜਿਹੜੀ ਅਸੀਂ ਲੜਾਂਗੇ ਸਾਥੀ, ਜਾਂ ਫਿਰ ਕਹ ਲਓ ਜਿਹੜੀ ਹੈ ਉਹਨਾਂ ਦਾ ਆਪਣਾ ਖਾਸ ਤੌਰ 'ਤੇ ਜਿਹੜੀ ਯੁੱਧ ਤੇ ਸ਼ਾਂਤੀ, ਬੜੀ ਲੰਮੀ ਕਵਿਤਾ। ਔਰ ਉਹਦੇ ਵਿੱਚ ਸਾਰੀ ਦੀ ਸਾਰੀ ਇੱਕ ਵੱਖਰੀ ਕਿਸਮ ਦੀ ਦਰਸ਼ਨ, ਜਿਹਨੂੰ ਫਿਲਾਸਫੀ ਕਹਿ ਸਕਦੇ ਹਾਂ, ਉਹ ਦਿੱਤੀ ਹੈਗੀ ਆ। ਮਤਲਬ ਨਹੀਂ ਤਾਂ ਜਿਹੜੀ ਜਿਸ ਕਿਸਮ ਦੀ ਆਪਣੇ ਹੁੰਦੀ ਆ ਵੀ ਸ਼ਾਂਤੀ ਦੀ ਗੱਲ ਕਰੋ ਜੀ, ਮਤਲਬ ਤੁਸੀਂ ਆਹ ਕਰੋ, ਯੁੱਧ ਜਿਹੜਾ ਮਾੜਾ ਹੁੰਦਾ। ਉਹ ਕਹਿੰਦਾ ਵੀ ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ ਤੇਰੇ ਸਾਊ ਪੁੱਤ ਨਹੀਂ ਹਨ ਜ਼ਿੰਦਗੀ। ਔਰ ਫਿਰ ਉਹ ਸਾਰੀ ਕਵਿਤਾ ਦੇ ਵਿੱਚ ਇਸ ਗੱਲ ਨੂੰ ਉਹ ਵਿਸਥਾਰ ਦੇ ਵਿੱਚ ਦੱਸਦਾ ਵੀ ਯੁੱਧ ਕੀ ਹੁੰਦਾ ਹੈ, ਸ਼ਾਂਤੀ ਕੀ ਹੁੰਦੀ ਹੈ, ਤੇ ਯੁੱਧ ਕਿਉਂ ਕਰਨ ਦਾ ਜਿਹੜੀ ਮਤਲਬ ਲੋੜ ਹੈਗੀ ਆ, ਜਿਹੜੀ ਇਨਸਾਨ ਨੂੰ, ਸਮਾਜ ਨੂੰ ਵਧੀਆ ਬਣਾਉਣ ਲਈ, ਜਿਹੜੀਆਂ ਸਮਾਜ ਦੇ ਵਿੱਚ ਨਾ ਬਰਾਬਰੀਆਂ ਹੈਗੀਆਂ, ਜੋ ਕੁਛ ਵੀ ਸਮਾਜ ਦੇ ਵਿੱਚ ਜਿਹੜਾ ਬਹੁਤੇ ਲੋਕਾਂ ਲਈ ਜਿਹੜਾ ਉਹ ਨਾਗਜ਼ਾਰ ਹੈ, ਉਹਨੂੰ ਠੀਕ ਕਰਨ ਲਈ ਜਿਹੜਾ ਇੱਕ ਸੰਘਰਸ਼ ਦੀ ਲੋੜ ਹੈਗੀ ਆ। ਚਾਹੇ ਤੁਸੀਂ ਕਵਿਤਾ ਰਾਹੀਂ ਕਰਦੇ ਆ, ਚਾਹੇ ਤੁਸੀਂ ਦੂਜੇ ਤਰ੍ਹਾਂ ਕਰਦੇ ਆ। ਔਰ ਉਹ ਸੰਘਰਸ਼ ਜਿਹੜਾ ਆ ਉਹ ਮਤਲਬ ਹਰ ਵੇਲੇ ਪਾਸ਼ ਦੀ ਅੱਖਾਂ ਦੇ ਮੂਹਰੇ ਰਹਿੰਦਾ ਸੀ, ਕਵਿਤਾ ਲਿਖਦੇ ਦੇ ਵੀ ਤੇ ਉਹਦੇ ਤੋਂ ਬਿਨਾਂ ਵੀ, ਮਤਲਬ ਚੱਲਦੇ ਤਾਂ ਵੀ। ਸਰਟਨਲੀ। ਹਾਂਜੀ। ਹੁਣ ਮੈਂ ਤੁਹਾਡੇ ਕੋਲ ਇੱਕ ਗੱਲ ਜਾਣਨੀ ਚਾਹੁੰਦਾ ਕਿ ਜਿਵੇਂ ਅਸੀਂ ਪਾਸ਼ਾ ਤੋਂ ਹੀ ਗੱਲ ਸ਼ੁਰੂ ਕੀਤੀ ਸੀ, ਗੋਰਕੀ ਦੇ ਮੁੱਖ ਪਾਤਰ ਤੋਂ, ਕਿ ਜੇ ਅਸੀਂ ਉਹ ਨਾਵਲ ਜਦੋਂ ਪੜ੍ਹਦੇ ਹਾਂ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਸਮਾਨਤਾਵਾਂ ਨੇ ਪਾਸ਼ ਵਿੱਚ ਤੇ ਪਾਸ਼ਾ ਦੇ ਵਿੱਚ। ਮਿਸਾਲ ਦੇ ਤੌਰ ਤੇ ਉਹ ਸਰਕਾਰੀ ਜ਼ਬਰ ਦਾ ਵਿਰੋਧ ਵੀ ਕਰ ਰਿਹਾ, ਮਿਸਾਲ ਦੇ ਤੌਰ ਤੇ ਉਹ ਜਿਹੜੀਆਂ ਰਵਾਇਤਾਂ ਨੂੰ ਵੀ ਤੇ ਉੱਤੇ ਕਿੰਤੂ ਪਰੰਤੂ ਵੀ ਕਰ ਰਿਹਾ, ਮਿਸਾਲ ਦੇ ਤੌਰ ਤੇ ਉਹ ਜਿਹੜੀ ਥਿਓਕ੍ਰੇਸੀ ਉਸ ਨੂੰ ਵੀ ਕੁਐਸਚਨ ਕਰ ਰਿਹਾ, ਜਾਣੀ ਕਿ ਧਰਮ ਆਧਾਰਿਤ ਰਾਜ ਜਾਂ ਧਰਮੀਆਂ ਦਾ ਜਿਹੜਾ ਦਖਲ, ਸਾਰਾ ਕੁਝ। ਸੋ ਪਾਸ਼ ਵੀ ਉਹਨਾਂ ਲੀਹਾਂ ਤੇ ਤੁਰਦਾ ਰਿਹਾ। ਹੁਣ ਇਹ ਗੱਲ ਕਲੀਅਰ ਹੈ ਕਿ ਸਾਹਿਤਕ ਪੱਖ ਤੇ ਤਾਂ ਉਹ ਸਭ ਕੁਝ ਸੀਗਾ ਹੀ, ਪਰ ਜਿਹੜਾ ਉਹਦਾ ਸਾਹਿਤਕ ਹਲਕਿਆਂ ਤੋਂ ਬਾਹਰ, ਉਸ ਦਾਇਰੇ ਤੋਂ ਬਾਹਰ ਜਿਹੜਾ ਰੋਲ ਸੀ, ਉਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ। ਕਿਉਂਕਿ ਜੋ ਅਸੀਂ ਪੜ੍ਹਦੇ ਹਾਂ ਕਿ ਛੋਟੀ ਉਮਰੇ ਜਿਹੜਾ ਕਮਿਊਨਿਸਟ ਪਾਰਟੀ ਦਾ ਜਿਹੜਾ CPI ਦਾ ਜਿਹੜਾ ਨੌਜਵਾਨ ਵਿੰਗ ਸੀ, ਉਹਦੇ ਨਾਲ ਪਾਸ਼ ਦਾ ਮੇਲ ਹੋਣਾ, ਉਸ ਮੇਲ ਜੋਲ ਤੋਂ ਬਾਅਦ ਉਹਨੂੰ ਇਹ ਲੱਗਣ ਲੱਗ ਪਿਆ, ਉਸਦੇ ਮਨ 'ਚ ਕਿੰਤੂ ਉੱਠਿਆ ਕਿ ਸ਼ਾਇਦ ਇਹ ਪਾਰਟੀ ਦਾ ਪ੍ਰੋਗਰਾਮ ਵੀ ਉਹਨਾਂ ਵਧੀਆ ਨਹੀਂ। ਨਕਸਲਵਾੜੀ ਜਦੋਂ ਲਹਿਰ ਤੁਰੀ, ਫਿਰ ਉਹ ਉਸ ਦੇ ਨਾਲ ਗਹਿ-ਗਚ ਹੋ ਗਿਆ। ਸੋ ਉਹ ਜਿਹੜਾ ਇੱਕ ਸਿਆਸੀ ਸਫ਼ਰ ਸੀਗਾ, ਇੱਕ ਸਿਆਸੀ ਐਕਟਿਵਿਸਟ ਦੇ ਤੌਰ ਤੇ, ਉਹਦੇ ਬਾਰੇ ਸਾਨੂੰ ਤੁਸੀਂ ਕੀ ਦੱਸਣਾ ਚਾਹੋਗੇ? ਉਹਦੇ ਬਾਰੇ ਜਿਵੇਂ ਤੁਸੀਂ ਦੱਸਿਆ ਕਿ ਉਹ ਮਤਲਬ ਸ਼ੁਰੂ ਦੇ ਵਿੱਚ ਜਿਹੜੇ ਉਹਦੇ ਜਿਸ ਤਰ੍ਹਾਂ ਵੀ ਸਾਹਿਤ ਤੋਂ ਲੈ ਲਓ, ਜਿੱਦਾਂ ਵੀ ਉਹਦੇ ਵਿਚਾਰ ਬਣੇ, ਤੇ ਉਹ ਕਮਿਊਨਿਸਟ ਪਾਰਟੀ ਦੇ ਵਿੱਚ ਮਤਲਬ ਗਿਆ, ਤੇ ਇਸੇ ਤਰ੍ਹਾਂ ਮਤਲਬ ਉਹ ਨਕਸਲਾਈਟ ਮੂਵਮੈਂਟ ਦੇ ਵਿੱਚ ਗਿਆ। ਤਾਂ ਫਿਰ ਨਕਸਲਾਈਟ ਮੂਵਮੈਂਟ ਨੂੰ ਵੀ ਛੱਡ ਦਿੱਤਾ ਸੀ, ਕਿਉਂਕਿ ਉਹ ਮਤਲਬ ਜਿਹੜੀ ਆਪਾਂ ਗੱਲ ਕਰਦੇ ਹਾਂ ਅਸਲੀ ਉਹਦੇ ਵਿਕਾਸ ਦੀ ਨਾ, ਉਹ ਜੈਨੂਨ ਇੱਕ ਇਨਸਾਨ ਸੀਗਾ ਜਿਹੜਾ ਮਤਲਬ ਸੱਚਮੁੱਚ ਦਾ ਉਹ ਇਨਕਲਾਬੀ ਕੰਮ ਕਰਨਾ ਚਾਹੁੰਦਾ ਸੀ, ਜਾਂ ਜਿਹੜਾ ਤਬਦੀਲੀ ਦੇਖਣੀ ਚਾਹੁੰਦਾ ਸੀ। ਸਿਰਫ ਨਾ ਉਹ ਪ੍ਰੋਫੈਸ਼ਨਲ ਰਾਈਟਰ ਸੀ, ਨਾ ਉਹ ਪ੍ਰੋਫੈਸ਼ਨਲ ਸਿਆਸੀ ਬੰਦਾ ਸੀ, ਨਾ ਉਹ ਮਤਲਬ ਇਸ ਕਿਸਮ ਦਾ ਨਹੀਂ ਸੀ। ਉਹ ਜਿੰਨਾ ਚਿਰ ਵੀ ਜਿਆ, ਉਹਨੇ ਮਤਲਬ ਬੜੀ ਅਸਲੀ ਜਿਹੜੀ ਉਹ ਗੱਲਬਾਤ ਕੀਤੀ। ਜੇ ਉਹਨੂੰ ਲੱਗਾ ਵੀ ਹਾਂ ਵੀ ਜਿਹੜੀ ਆਹ ਗੱਲ ਹੋ ਰਹੀ ਹੈ, ਚਾਹੇ ਉਹ ਕਮਿਊਨਿਸਟ ਪਾਰਟੀ ਹੈ, ਚਾਹੇ ਬਾਅਦ ਵਿੱਚ ਨਕਸਲਾਈਟ ਮੂਵਮੈਂਟ ਸੀਗੀ, ਉਹਦੇ ਵਿੱਚੋਂ ਵੀ ਉਹਨੇ ਕਿਨਾਰਾ ਕਰ ਲਿਆ। ਔਰ ਉਹਨੇ ਮਤਲਬ ਇੱਕ ਉਹਦੀ ਬੜੀ ਲੰਬੀ ਕਵਿਤਾ ਹੈਗੀ ਆ, ਜਿਹਦੇ 'ਚ ਉਹਨੇ ਵਿਦਾਵਾ ਲਿਖਿਆ ਹੈਗਾ, ਜਾਂ ਇੱਕ ਕਾਮਰੇਡ ਦੇ ਨਾਲ ਗੱਲਾਂ, ਇਸ ਕਿਸਮ ਦੀਆਂ ਜਿਹੜੀਆਂ ਕਵਿਤਾਵਾਂ ਉਹਨੇ ਲਿਖੀਆਂ, ਜਿਹਦੇ 'ਚ ਕਵਿਤਾਵਾਂ ਦੇ ਵਿੱਚ ਉਹ ਸੰਵਾਦ ਕਰਦਾ ਹੈਗਾ ਸਿਆਸੀ ਲੋਕਾਂ ਦੇ ਨਾਲ, ਸਿਆਸੀ ਸੰਵਾਦ ਕਰਦਾ ਹੈ। ਜਿਹੜੀ ਉਹਦਾ ਜਿਹੜਾ ਵਿਕਾਸ ਹੈਗਾ ਸਿਆਸੀ ਤੌਰ 'ਤੇ ਵੀ, ਤੇ ਇੱਕ ਚਿੰਤਕ ਦੇ ਤੌਰ 'ਤੇ ਵੀ, ਉਹ ਮਤਲਬ ਜਿਹੜਾ ਉਹ ਆਪਾਂ ਦੇਖ ਸਕਦੇ ਹਾਂ ਉਹਦੀਆਂ ਕਵਿਤਾਵਾਂ ਰਾਹੀਂ, ਉਹਦੀਆਂ ਹੋਰ ਲਿਖਤਾਂ ਰਾਹੀਂ ਜਿਹੜਾ ਉਹਨੇ ਕੀਤਾ ਹੈਗਾ। ਜਦੋਂ ਮਤਲਬ ਉਹਨੇ ਮਤਲਬ ਇਕੱਲਾ ਇੱਕ ਜਿਹੜੀ ਸਿਰਫ ਕਵਿਤਾ ਰਾਹੀਂ ਨਹੀਂ, ਕਵੀ ਦੇ ਤੌਰ 'ਤੇ ਨਹੀਂ, ਪੱਤਰਕਾਰ ਦੇ ਤੌਰ 'ਤੇ ਵੀ ਉਹਨਾਂ ਨੇ ਯੋਗਦਾਨ ਪਾਇਆ। ਉਹ ਮਤਲਬ ਉਹਨਾਂ ਨੇ ਆਪ ਵੀ ਮੈਗਜ਼ੀਨ ਕੱਢੇ, ਤੇ ਬਾਅਦ ਦੇ ਵਿੱਚ ਮਤਲਬ ਦੂਜਿਆਂ ਮੈਗਜ਼ੀਨਾਂ ਦੇ ਵਿੱਚ ਤਾਂ ਨਾਲ ਹੁੰਦਾ ਸੀ। ਤੇ ਉਹਨੇ ਅਮਰੀਕਾ ਦੇ ਵਿੱਚ ਆ ਕੇ ਵੀ NT47 ਨਾਂ ਦਾ ਇੱਕ ਮੈਗਜ਼ੀਨ ਕੱਢਿਆ, ਜਿਹਦੇ ਕਰਕੇ ਸ਼ਾਇਦ ਮਤਲਬ ਕੁਝ ਲੋਕ ਉਹਦੇ ਤੋਂ ਖਫਾ ਹੋਏ, ਜਿਹਦੇ ਕਰਕੇ ਉਹ ਕਤਲ ਤੱਕ ਪਹੁੰਚੇ। ਸੋ ਜਿਹੜੀ ਉਹਦੀ ਯੋਗਦਾਨ ਹੈਗਾ, ਮਤਲਬ ਉਹ ਇੱਕ ਸਿਰਫ ਇੱਕੋ ਹੀ ਥਾਂ ਨਹੀਂ ਉਹਨੂੰ ਕਹਿ ਸਕਦੇ ਵੀ ਉਹ ਉਹਦਾ ਯੋਗਦਾਨ ਸੀਗਾ, ਉਹ ਬਹੁਤ ਪੱਖੀ ਸੀਗਾ। ਪਰ ਉਹਦੇ 'ਚ ਗੱਲ ਉਹੀ ਮੁੜ ਕੇ ਫੇਰ ਆ ਜਾਂਦੀ ਆ, ਮਤਲਬ ਵੀ ਉਹਦੇ 'ਚ ਜਿਹੜੀ ਇੱਕ ਖਾਸ ਕਿਸਮ ਦੀ ਅਸਲੀ ਇਨਸਾਨ ਦੀ ਜਿਹੜੀ ਮਤਲਬ ਨਾ ਉਹਦਾ ਵਿਅਕਤੀਗਤ ਸੀਗਾ, ਜਿਹੜਾ ਉਹਨੂੰ ਮਤਲਬ ਜਿੱਧਰ ਨੂੰ ਵੀ ਤੋਰਦਾ ਸੀ। ਉਹਨੂੰ ਕਿਸੇ ਕਿਸਮ ਦਾ ਕੋਈ ਉਹ ਮਤਲਬ ਜਿਵੇਂ ਉਹਦੇ ਮੈਂ ਆਪਾਂ ਪੜ੍ਹ ਕੇ ਹਟੇ ਹਾਂ ਵੀ ਉਹਨੂੰ ਇਹ ਕੋਈ ਨਹੀਂ ਸੀਗਾ ਮਤਲਬ ਵੀ ਮੈਂ ਆਹ ਬਣਨਾ, ਜਾਂ ਮੈਨੂੰ ਉਹ ਬਣਨਾ, ਜਾਂ ਮੈਨੂੰ ਕਿਸੇ ਪਾਸਿਓਂ ਇਨਾਮ ਮਿਲੇ, ਜਾਂ ਮੈਨੂੰ ਕੁਛ ਮਿਲੇ, ਇੱਦਾਂ ਦੀ ਕੋਈ ਗੱਲਬਾਤ ਨਹੀਂ ਸੀਗੀ। ਉਹ ਸਿਰਫ ਇੱਕ ਚਿੰਤਕ ਸੀ, ਤੇ ਉਹ ਮਤਲਬ ਆਪਣੀ ਜੇ ਕੁਛ ਸੋਚਦਾ ਸੀ ਉਹ ਕਵਿਤਾ ਰਾਹੀਂ ਕਰਦਾ ਸੀ, ਤੇ ਆਪਣੇ ਕੰਮਾਂ ਰਾਹੀਂ ਵੀ ਕਰਦਾ ਸੀ।
ਇੱਕ ਮੈਂ ਗੱਲ ਹੋਰ ਜਾਣਨੀ ਚਾਹੁੰਦਾ ਕਿ ਜਿਹੜਾ ਉਹਦਾ ਪਹਿਲਾ ਜੇਲ੍ਹ ਸਫ਼ਰ ਸੀ ਉਹ ਤਾਂ ਅਸੀਂ ਸਾਰੇ ਉਸ ਤੋਂ ਭਲੀ ਭਾਂਤ ਜਾਣਦੇ ਹਾਂ ਔਰ ਉਸ ਦੌਰ ਦੇ ਵਿੱਚ ਮਤਲਬ ਜੇਲ੍ਹ ਕਵਿਤਾਵਾਂ ਵੀ ਬਾਹਰ ਆਈਆਂ ਪਰ ਇੱਕ ਜਿਹੜੇ ਬਾਅਦ ਚ ਵੀ ਕਈ ਕਿਸਮ ਦੇ ਘੋਲ ਚੱਲੇ ਜਿਹੜੇ ਲੋਕਾਂ ਦੇ ਹੱਕ ਵਿੱਚ ਭੁਗਤਦੇ ਸੀਗੇ ਚਾਹੇ ਉਹ ਮੋਗਾ ਗੋਲੀ ਕਾਂਡ ਦੀ ਗੱਲ ਸੀ ਜਾਂ ਰੇਲਵੇ ਹੜਤਾਲ ਦੀ ਗੱਲ ਸੀ ਜਾਂ ਐਮਰਜੈਂਸੀ ਦੀ ਲੜਾਈ ਸੀ ਸਾਰੇ ਘੋਲਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਪਾਸ਼ ਨੇ ਆਪਣੇ ਆਪ ਨੂੰ ਸ਼ਾਮਲ ਕੀਤਾ ਉਹਨੇ ਸੋ ਉਹਦੇ ਜਿਹੜਾ ਸਿਆਸੀ ਐਕਟਿਵਿਜ਼ਮ ਬਾਰੇ ਤੁਸੀਂ ਹੋਰ ਕੀ ਸਮਾਚਾਰ ਲੈ ਸਕਦੇ ਹੋ ਕਿ ਕਿਹੜੀਆਂ ਅਹਿਮ ਜਿਹੜੀਆਂ ਮੂਵਮੈਂਟ ਸੀਗੀਆਂ ਜਿਹਦੇ ਨਾਲ ਉਸ ਦਾ ਨਾਂ ਜੁੜਦਾ ਰਿਹਾ? ਦੇਖੋ ਸਿੱਧੇ ਤੌਰ ਤੇ ਉਹ ਤਕਰੀਬਨ ਸਾਰੀਆਂ ਜਿਹੜੀਆਂ ਮਤਲਬ ਜਿੰਨਾ ਚਿਰ ਉਹ ਪੰਜਾਬ ਦੇ ਵਿੱਚ ਰਿਹਾ ਬਾਅਦ ਦੇ ਵਿੱਚ ਇੱਧਰ ਅਮਰੀਕਾ ਦੇ ਵਿੱਚ ਆ ਗਿਆ ਉਹਨਾਂ ਸਾਰੀਆਂ ਦੇ ਨਾਲ ਉਹ ਜੁੜਿਆ ਰਿਹਾ। ਤੇ ਜਦੋਂ ਫਰਕ ਤੁਸੀਂ ਮੋਗਾ ਕਾਂਡ ਦੀ ਗੱਲ ਕੀਤੀ, ਜਦੋਂ ਮੋਗਾ ਕਾਂਡ ਹੋਇਆ ਤੇ ਉਹਦੀ ਕਵਿਤਾ ਜਿਹੜੀ ਉਹਨੇ ਲਿਖੀ ਮੋਗਾ ਕਾਂਡ ਬਾਰੇ ਮਤਲਬ ਜਿਹੜੀ ਉਹ ਬਾਰਡਰ ਤੇ ਮਤਲਬ ਸੋ ਹਰ ਉਹ ਮਤਲਬ ਜਿਹੜੀ ਉਹਨਾਂ ਦੇ ਉੱਤੇ ਉਹ ਆਪਣਾ ਪ੍ਰਤੀਕਰਮ ਕਰਦਾ ਸੀਗਾ ਜਿਹੜੀਆਂ ਚੀਜ਼ਾਂ ਸੋ ਉਹ ਆਪਣੇ ਪ੍ਰਤੀਕਰਮ ਰਾਹੀਂ ਤੇ ਜਿੱਦਾਂ ਮਤਲਬ ਪੰਜਾਬ ਦੇ ਵਿੱਚ ਸੀਗਾ ਉਹ ਜੁੜਿਆ ਰਹਿੰਦਾ ਸੀ ਉਹਨਾਂ ਚੀਜ਼ਾਂ ਦੇ ਨਾਲ। ਤੇ ਜਦੋਂ ਮਤਲਬ ਉਹ ਆਪਣੇ ਪੰਜਾਬ ਦੇ ਵਿੱਚ ਜਿਹੜੀ ਵੱਖਵਾਦੀ ਲਹਿਰ ਚੱਲੀ ਹੈਗੀ ਆ ਧਰਮ ਦੇ ਨਾਂ ਦੇ ਉੱਤੇ ਉਹਦੇ ਉੱਤੇ ਉਹ ਖਾਸ ਤੌਰ ਤੇ ਮਤਲਬ ਉਹਨੂੰ ਲੱਗਾ ਵੀ ਇਹ ਜਿਹੜੀ ਇਹ ਮਾੜੀ ਗੱਲ ਹੋ ਰਹੀ ਹੈ, ਇਹ ਗਲਤ ਗੱਲ ਹੋ ਰਹੀ ਆ ਔਰ ਉਹਨੇ ਪੂਰੀ ਤਰ੍ਹਾਂ ਮਤਲਬ ਉਸ ਜਿਹੜੀ ਮੂਵਮੈਂਟ ਜਾਂ ਜਿਹੜੀ ਫਤਕਲਾ ਉਹ ਲਹਿਰ ਸੀ ਉਹਦੀ ਮੁਖਾਲਫਤ ਕੀਤੀ, ਲਿਖ ਕੇ ਵੀ, ਕਵਿਤਾਵਾਂ ਲਿਖ ਕੇ ਵੀ ਤੇ ਬੋਲ ਕੇ ਵੀ ਤੇ ਜਿੱਥੇ ਵੀ ਉਹਨੂੰ ਮੌਕਾ ਮਿਲਿਆ। ਸੋ ਉਹ ਮਤਲਬ ਜਿੰਨਾ ਚਿਰ ਉਹ ਵਿਚਰਿਆ ਉਹਨਾਂ ਚਿਰ ਉਹ ਕਿਸੇ ਨਾ ਕਿਸੇ ਜਿਹੜੀ ਉਹ ਲਹਿਰ ਦਾ ਹਿੱਸਾ ਰਿਹਾ ਭਾਵੇਂ ਉਹ ਜਦੋਂ ਮਤਲਬ ਦੇਖਦਾ ਸੀ ਕਿ ਇੱਥੇ ਆ ਜਿਹੜੀ ਗੱਲ ਇਹ ਸਹੀ ਨਹੀਂ ਹੈ ਤਾਂ ਉਹਦਾ ਕੋਈ ਇੱਦਾਂ ਦਾ ਉਹ ਮਤਲਬ ਕੋਈ ਇੱਕ ਧਾਰਮਿਕ ਬਿਰਤੀ ਜਿਹੜੀ ਹੁੰਦੀ ਨਾ ਤੁਸੀਂ ਇੱਕ ਵਾਰੀ ਜਿੱਥੇ ਮੱਥਾ ਟੇਕਤਾ ਉੱਥੇ ਬੈਠੇ ਰਹਿਣਾ ਇੱਦਾਂ ਦਾ ਕੋਈ ਉਹਦਾ ਚੱਕਰ ਨਹੀਂ ਸੀ। ਮੈਂ ਤੁਹਾਡੇ ਕੋਲੋਂ ਗੱਲ ਜਾਣਨੀ ਚਾਹੁੰਦਾ ਕਿ ਤੁਸੀਂ ਜਿਵੇਂ ਆਪਣੀ ਗੱਲਬਾਤ 'ਚ ਵੀ ਜ਼ਿਕਰ ਕੀਤਾ ਥੋੜ੍ਹਾ ਜਿਹਾ ਅਸੀਂ ਇਸ ਨੂੰ ਵਿਛਾਲਣ ਦੀ ਕੋਸ਼ਿਸ਼ ਕਰਾਂਗੇ ਇਸ ਵਿਸ਼ੇ ਨੂੰ ਕਿ ਪਾਸ਼ ਦਾ ਇੱਕ ਪੱਖ ਹੋ ਗਿਆ ਲੇਖਕ ਦਾ ਤੇ ਕਵੀ ਦਾ, ਦੂਜਾ ਹੋ ਗਿਆ ਸਿਆਸੀ ਐਕਟਿਵਿਸਟ ਦਾ। ਇੱਕ ਪੱਖ ਜਿਹੜਾ ਪੱਤਰਕਾਰੀ ਦਾ ਤੁਸੀਂ ਜਿਹੜਾ ਜ਼ਿਕਰ ਕੀਤਾ ਉਹਦੇ ਮੇਰੇ ਜਾਣਨ ਦੀ ਦਿਲਚਸਪੀ ਹੈ ਮੇਰੀ ਕਿ ਖਾਸ ਤੌਰ ਤੇ ਜਦੋਂ ਹਾਕ ਪਰਚਾ ਪਾਸ਼ ਨੇ ਸ਼ੁਰੂ ਕੀਤਾ ਜਿਹੜਾ ਕੰਧ ਪਰਚਾ ਸੀਗਾ ਸ਼ਾਇਦ ਜਿਹੜੇ ਚੀਨ ਦੇ ਵਿੱਚ ਇਨਕਲਾਬ ਆਇਆ ਜਿਹਨੂੰ ਕਹਿੰਦੇ ਆਪਾਂ ਕਿ ਸੱਭਿਆਚਾਰਕ ਇਨਕਲਾਬ ਉਸ ਤੋਂ ਸੇਧ ਲੈ ਕੇ ਇਹ ਅਖਬਾਰ ਸ਼ੁਰੂ ਕੀਤਾ ਗਿਆ ਔਰ ਬਾਅਦ ਵਿੱਚ ਐਂਟੀ 47 ਇਹਨਾਂ ਅਖਬਾਰਾਂ ਦੇ ਨਾਲ ਜਿਹੜਾ ਰੋਲ ਰਿਹਾ ਜਾਂ ਨਾਤਾ ਰਿਹਾ ਪਾਸ਼ ਦਾ ਉਹਦੀ ਪੱਤਰਕਾਰੀ ਬਾਰੇ ਸਾਨੂੰ ਕੀ ਦੱਸਣਾ ਚਾਹੋਗੇ? ਕਿਸ ਤਰ੍ਹਾਂ ਦਾ ਵਿਸ਼ਾ ਵਸਤੂ ਹੁੰਦਾ ਸੀਗਾ ਔਰ ਪਾਸ਼ ਦਾ ਨਿਸ਼ਾਨਾ ਕੀ ਸੀਗਾ? ਉਹਦੇ 'ਚ ਬਿਲਕੁਲ ਜਿਹੜੀ ਆਪਾਂ ਬਾਕੀ ਗੱਲਾਂ ਕੀਤੀਆਂ ਨਾ ਐਨ ਐਗਜ਼ੈਕਟਲੀ ਉਸੇ ਕਿਸਮ ਦਾ ਪਾਸ਼ ਸਾਨੂੰ ਉਹਨਾਂ ਚੀਜ਼ਾਂ ਦਾ ਵੀ ਦੱਸਦਾ ਹੈ। ਉਹ ਕੋਈ ਵਾਧੂ ਘਾਟੂ ਜਾਂ ਸਿਰਫ ਲਿਖਣ ਲਈ ਕੁਛ ਨਹੀਂ ਸੀ ਲਿਖਦਾ ਜਾਂ ਮਤਲਬ ਕੋਈ ਬੇਮਤਲਬੀ ਕੋਈ ਚੀਜ਼ ਲਿਖਦੀ ਨਹੀਂ, ਇੱਦਾਂ ਦੀ ਗੱਲ ਨਹੀਂ। ਹਰ ਜਿਹੜੀ ਉਹ ਮਤਲਬ ਗੱਲ ਕਰਦਾ ਸੀ ਉਹਦਾ ਕੋਈ ਨਾ ਕੋਈ ਮਕਸਦ ਹੁੰਦਾ ਸੀ। ਮਕਸਦ ਉਹ ਹੀ ਵੀ ਜੋ ਕੁਛ ਤੁਹਾਡੇ ਸਮਾਜ ਦੇ ਵਿੱਚ ਆਸੇ-ਪਾਸੇ ਹੋ ਰਿਹਾ ਜੇ ਉਹ ਗਲਤ ਹੋ ਰਿਹਾ ਤਾਂ ਉਹਨੂੰ ਮਤਲਬ ਉਭਾਰਨਾ, ਉਹ ਗਲਤੀ ਨੂੰ ਸਾਹਮਣੇ ਲਿਆਉਣਾ ਤਾਂ ਕਿ ਉਹਨੂੰ ਠੀਕ ਕੀਤਾ ਜਾ ਸਕੇ। ਸੋ ਜਿਹੜੀ ਮਤਲਬ ਉਹ ਹਾਕ ਤੋਂ ਲੈ ਕੇ ਪਹਿਲਾਂ ਮੇਰਾ ਖਿਆਲ ਸ਼ਾਇਦ ਇੱਕ ਕੁਛ ਲੋਕਾਂ ਦੇ ਨਾਲ ਸਾਂਝਾ ਪਰਚਾ ਵੀ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਕੱਢਿਆ ਸੀ ਤੇ ਜਿਹੜਾ ਐਂਟੀ 47 ਤੱਕ ਐਂਟੀ 47 ਦੇ ਜਿਹੜੇ ਪਰਚੇ ਤੁਸੀਂ ਦੇਖ ਸਕਦੇ ਉਹਨਾਂ ਦੇ ਵਿੱਚ ਮਤਲਬ ਉਸੇ ਕਿਸਮ ਦੇ ਆਰਟੀਕਲ ਹੈਗੇ ਆ, ਉਸੇ ਕਿਸਮ ਦੀਆਂ ਗੱਲਾਂ ਬਾਤਾਂ ਹੈਗੀਆਂ ਜਿਨ੍ਹਾਂ ਦੀ ਉਸ ਵੇਲੇ ਜ਼ਰੂਰਤ ਸੀ, ਜਿਹੜੀਆਂ ਉਸ ਵੇਲੇ ਮਤਲਬ ਜੋ ਕੁਛ ਹੋ ਰਿਹਾ ਸੀਗਾ ਪੰਜਾਬੀ ਸਮਾਜ ਦੇ ਵਿੱਚ ਜਿਸ ਕਿਸਮ ਦੀਆਂ ਗੱਲਾਂ ਬਾਤਾਂ ਉਹਨਾਂ ਦੇ ਉੱਤੇ ਉਹਨੇ ਰੋਸ਼ਨੀ ਪਾਈ ਜਿਹੜੀ। ਮੈਂ ਹੁਣ ਤੁਹਾਡੇ ਕੋਲੋਂ ਇਹ ਗੱਲ ਜਾਣਨਾ ਚਾਹੂੰਗਾ ਸਾਧੂ ਜੀ ਕਿ ਤੁਹਾਨੂੰ ਪਾਸ਼ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਸਾਨੂੰ ਥੋੜ੍ਹਾ ਦੱਸੋ ਕਿ ਤੁਹਾਡੀ ਕਿਹੋ ਜਿਹੀ ਯਾਦ ਹੈ ਉਹਨਾਂ ਨਾਲ ਜੁੜੀ ਹੋਈ ਔਰ ਖਾਸ ਤੌਰ ਤੇ ਕਿਹੜੀ ਗੱਲ ਨੇ ਪਾਸ਼ ਦੀ ਕਿਹੜੀ ਗੱਲ ਨੇ ਵਿਅਕਤੀਗਤ ਤੌਰ ਤੇ ਤੁਹਾਨੂੰ ਪ੍ਰਭਾਵਿਤ ਕੀਤਾ? ਹਾਂ, ਮੇਰੀ ਉਹਨਾਂ ਦੇ ਨਾਲ ਮੁਲਾਕਾਤ ਬੜੀ ਦਿਲਚਸਪ ਸੀ। ਬਾਅਦ ਦੇ ਵਿੱਚ ਵੈਸੇ ਫੋਨ ਦੇ ਉੱਤੇ ਜਾਂ ਖਾਤਾਂ ਪਤਾ ਰਾਹੀਂ ਮਤਲਬ ਸਾਡੀ ਨੇੜਤਾ ਰਹੀ ਥੋੜ੍ਹੀ, ਪਰ ਮੈਂ ਉਹਨੂੰ ਇੱਕ ਵਾਰੀ ਉਹਨਾਂ ਨੂੰ ਮਿਲਿਆ। ਮੈਂ ਇੱਧਰੋਂ 1967 ਇੱਧਰ ਆ ਗਿਆ ਸੀ ਤੇ ਮੈਂ 1976 'ਚ ਪਹਿਲੀ ਵਾਰੀ ਪੰਜਾਬ ਗਿਆ ਸੀਗਾ ਤੇ ਉਦੋਂ ਐਮਰਜੈਂਸੀ ਦਾ ਦੌਰ ਸੀ ਤੇ ਕੁਛ ਲੋਕ ਜਿਹੜੇ ਉਦੋਂ ਅੰਡਰਗਰਾਊਂਡ ਵੀ ਸੀ ਤੇ ਮੈਂ ਐਕਚੁਅਲੀ ਦਰਸ਼ਨ ਖਟਕੜ ਨੂੰ ਮਿਲਿਆ ਸੀ, ਮਿਲਣਾ ਚਾਹੁੰਦਾ ਸੀ। ਕਿਸੇ ਨੇ ਮੇਰੀ ਉਹਨਾਂ ਦੇ ਨਾਲ ਮੁਲਾਕਾਤ ਲੁਧਿਆਣੇ ਕਰਾਈ ਤੇ ਐਗਰੀਕਲਚਰ ਯੂਨੀਵਰਸਿਟੀ ਦੇ ਆਸ-ਪਾਸ ਕਿਸੇ ਪਾਸੇ ਰੈਸਟੋਰੈਂਟ ਦੇ ਵਿੱਚ ਤੇ ਉੱਥੇ ਪਾਸ਼ ਵੀ ਆਇਆ। ਮਤਲਬ ਮੈਂ ਤਾਂ ਨਹੀਂ ਸੀ ਜਾਣਦਾ ਉਹਨੂੰ ਤੇ ਉਹ ਜਾਣਦੇ ਸੀ, ਦਰਸ਼ਨ ਜਾਣਦਾ ਸੀ, ਸਾਡੇ ਨਾਲ ਇੱਕ ਬੰਦਾ ਹੋਰ ਸੀ, ਅਸੀਂ 4 ਜਣੇ ਸੀਗੇ ਤੇ ਇੱਕ ਛੋਟੀ ਜਿਹੀ ਰੈਸਟੋਰੈਂਟ ਦੇ ਵਿੱਚ ਬੈਠ ਕੇ ਅਸੀਂ ਚਾਹ ਪੀਤੀ। ਜਿਹੜੀ ਚੀਜ਼ ਮੈਨੂੰ ਕਦੇ ਵੀ ਨਹੀਂ ਭੁੱਲੀ ਪਾਸ਼ ਬਾਰੇ ਉਹ ਇਹ ਸੀ ਕਿ ਮੈਨੂੰ ਹੁਣ ਇਸ ਗੱਲ ਦੀ ਮੈਨੂੰ ਯਾਦ ਨਹੀਂ ਹੈ ਪਰ ਮਤਲਬ ਉਹਦੀ ਯਾਦਦਾਸ਼ਤ ਜਿਹੜੀ ਸੀਗੀ ਉਹਨੇ ਉੱਥੇ ਬੈਠੇ ਨੇ ਇੱਕ ਕਾਫੀ ਲੰਬੀ ਮਤਲਬ ਘੱਟੋ ਘੱਟ 3 ਸਫ਼ਿਆਂ ਦੀ ਲੰਬੀ ਕੋਈ ਕਵਿਤਾ ਹੋਊਗੀ ਜਿਹੜੀ ਉਹਨੇ ਬਿਲਕੁਲ ਕੁਝ ਆਲਾ ਦੁਆਲਾ ਦੇਖਿਆ ਮੂੰਹ ਜ਼ਬਾਨੀ ਉਹ ਮਤਲਬ ਇਸ ਤਰ੍ਹਾਂ ਸੁਣਾਈ ਕਿ ਮੈਂ ਸੁਣ ਕੇ ਮੈਂ ਵੀ ਆਪਣੇ ਆਪ ਨੂੰ ਉਦੋਂ ਮਾੜਾ ਲੇਖ ਸਮਝਣ ਲੱਗ ਪਿਆ ਸੀ। ਕੁਝ ਕਵਿਤਾਵਾਂ ਲਿਖੀਆਂ ਸੀ ਉਦੋਂ, ਮੈਂ ਕਿਤਾਬ ਵੀ ਛੋਟੀ ਆਪਣੀ ਛਪਾਈ ਜਿਹੜੀ ਤੇ ਮੈਂ ਮਤਲਬ ਨਾ ਹੈਰਾਨ ਰਹਿ ਗਿਆ ਪਿਆ ਮਤਲਬ ਆਹ ਹੁੰਦੀ ਆ ਕਵਿਤਾ। ਮਤਲਬ ਵੀ ਮੈਨੂੰ ਤਾਂ ਆਪਣੀ ਕੋਈ 2 ਲਾਈਨਾਂ ਨਹੀਂ ਚਿੱਤ ਰਹੀਆਂ ਮਤਲਬ ਵੀ ਮੈਂ ਮਤਲਬ ਆਪਣੇ ਨੂੰ ਲੱਗਾ ਵੀ ਮੈਂ ਅਸਲੀ ਕਵੀ ਜਿਹੜਾ ਨਾ ਆਹ ਹੁੰਦਾ ਜਿਹੜੀ ਚੀਜ਼ ਤੁਸੀਂ ਲਿਖਦੇ ਆ ਜੇ ਤੁਹਾਡੇ ਅੰਦਰੋਂ ਉਹ ਆਈ ਹੈਗੀ ਉਸ ਤਰੀਕੇ ਨਾਲ ਜਿਹੜੀ ਤੁਸੀਂ ਹੰਢਾਈ ਹੋਆ ਜਿਹੜੀ ਪੂਰੀ ਤਰ੍ਹਾਂ ਮਤਲਬ ਜਿਹੜੀ ਪੂਰੀ ਤਰ੍ਹਾਂ ਤੁਸੀਂ ਉਹਦਾ ਤੁਹਾਡੇ ਮਨ ਦੇ ਵਿੱਚ
ਐਨ ਖੁੱਭਿਆ ਆ ਜਿਹੜਾ ਉਸ ਕਿਸਮ ਦਾ ਮੈਨੂੰ ਪਾਸ਼ ਲੱਗਾ। ਮੈਨੂੰ ਕਦੀ ਨਹੀਂ ਉਹ ਪਲ ਭੁੱਲੇ ਹੈਗੇ, ਜਿਸ ਪਲ ਦੇ ਵਿੱਚ ਮਤਲਬ ਜਿਹੜਾ ਜਦੋਂ ਉਹਨੇ ਬੈਠ ਕੇ ਉਹ ਛੋਟੀ ਜਿਹੀ ਰੈਸਟੋਰੈਂਟ ਦੇ ਵਿੱਚ ਉਹ ਸਾਰੀ ਦੀ ਸਾਰੀ ਕਵਿਤਾ ਜਿਹੜੀ ਉਹ ਸਾਈਟ ਕੀਤੀ। ਤੇ ਉਹ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ, ਉਹ ਮਤਲਬ ਕੁਛ ਇਸ ਕਿਸਮ ਦੇ ਸਮੇਂ ਸੀ ਮੈਂ ਨਹੀਂ ਮਿਲ ਸਕਿਆ, ਥੋੜ੍ਹੀ ਦੇਰ ਲਈ ਗਿਆ ਸੀ। ਤੇ ਬਾਅਦ ਦੇ ਵਿੱਚ ਸਾਡੇ ਵਤਨੋਂ ਦੂਰ ਲਈ ਉਹ ਲਿਖਦਾ ਰਿਹਾ, ਉਹਦੀਆਂ ਚਿੱਠੀਆਂ ਵੀ ਆਉਂਦੀਆਂ ਰਹੀਆਂ। ਤੇ ਅਸੀਂ ਇੱਕ ਵਾਰੀ ਵਤਨੋਂ ਦੂਰ ਵੱਲੋਂ ਉਹਨਾਂ ਨੂੰ ਇੱਥੇ ਸੱਦਣ ਲਈ ਵੀ ਕੋਸ਼ਿਸ਼ ਕੀਤੀ ਸੀ। ਅਸੀਂ ਉਹਨਾਂ ਨੂੰ ਭੇਜੀ ਸੀ ਸਪਾਂਸਰਸ਼ਿਪ, ਪਰ ਉਹ ਵੀਜ਼ਾ ਨਹੀਂ ਮਿਲਿਆ ਉਹਨਾਂ ਨੂੰ। ਸੋ ਜਿਹੜੀ ਉਹਨਾਂ ਨਾਲ ਬਾਅਦ ਦੇ ਵਿੱਚ ਨੇੜਤਾ ਰਹੀ, ਪਰ ਜਿਹੜੀ ਅਸਲੀ ਮਿਲਣੀ ਜਿਹੜੀ ਆ ਉਹ ਮਤਲਬ ਉਹ ਇਸ ਕਿਸਮ ਦੀ ਸੀਗੀ। ਕੋਈ ਅਸੀਂ ਆਪਸ ਵਿੱਚ ਬੜੀਆਂ ਗੱਲਾਂ ਨਹੀਂ ਕੀਤੀਆਂ, ਮਤਲਬ ਵਕਤ ਥੋੜ੍ਹਾ ਸੀ, ਦਰਸ਼ਨ ਵੀ ਅੰਡਰਗਰਾਊਂਡ ਸੀ ਉਦੋਂ, ਤੇ ਮਤਲਬ ਲੁਕ ਛਿਪ ਕੇ ਕਰਨ ਵਾਲਾ ਚੱਕਰ ਸੀ। ਤੇ ਮਤਲਬ ਥੋੜ੍ਹੀ ਦੇਰ ਲਈ ਅਸੀਂ ਉੱਥੇ ਬੈਠੇ, ਉਹਨੇ ਮਤਲਬ ਕੁਛ ਇੱਕ ਦੋ ਗੱਲਾਂ ਕੀਤੀਆਂ, ਮੈਨੂੰ ਉੱਥੋਂ ਪੁੱਛਿਆ ਤੁਸੀਂ ਕਿੱਥੋਂ ਆਏ ਆ, ਤੇ ਪਰ ਹੋਰ ਕੋਈ ਗੱਲਬਾਤ ਨਹੀਂ ਹੋਈ। ਤੇ ਪਰ ਜਿਹੜਾ ਮੇਰੇ ਤੇ ਪ੍ਰਭਾਵ ਉਹਨਾਂ ਦਾ ਜਿਹੜਾ ਇੰਪਰੈਸ਼ਨ ਆ, ਉਹ ਸਦਾ ਲਈ ਉਹ ਕਰਿਆ ਗਿਆ ਵੀ ਇਸ ਕਿਸਮ ਦਾ ਜਿਹੜਾ ਕਵੀ ਹੁੰਦਾ, ਔਰ ਪਾਸ਼ ਇਸ ਕਿਸਮ ਦਾ ਕਵੀ ਸੀ। ਬਹੁਤ ਅੱਛੇ। ਹੁਣ ਮੈਂ ਜਾਣਨਾ ਚਾਹੁੰਦਾ ਕਿ ਜਿਹੜੇ ਪਾਸ਼ ਦੇ ਜ਼ਿੰਦਗੀ ਦੇ ਅਖੀਰਲੇ ਸਾਲਾਂ ਬਾਰੇ, ਇੱਕ ਭਿਆਨਕ ਦੌਰ ਚੱਲਿਆ ਅੱਤਵਾਦ ਦਾ, ਉਦੋਂ ਲੇਖਕਾਂ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਪਾਸ਼ ਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ, ਗੋਲੀਆਂ ਦੇ ਨਾਲ ਮੂੰਹ ਬੰਦ ਕਰ ਵੀ ਦਿੱਤਾ ਗਿਆ। ਪਾਸ਼ ਦਾ ਜਿਹੜਾ ਕਤਲ ਹੈ, ਤੁਸੀਂ ਕੀ ਸਮਝਦੇ ਹੋ ਕਿ ਕਿਹਨਾਂ ਪਰਿਸਥਿਤੀਆਂ ਵਿੱਚ ਹੋਇਆ? ਔਰ ਖਾਸ ਤੌਰ ਤੇ ਮੈਂ ਜਿਹੜੀ ਗੱਲ ਤੁਹਾਡੇ ਕੋਲੋਂ ਜਾਣਨੀ ਚਾਹੁੰਦਾ ਕਿ ਉਸ ਦੌਰ ਦੇ ਵਿੱਚ ਜਦੋਂ ਪਾਸ਼ ਨੇ ਕਿੰਤੂ ਕਰਨਾ ਸ਼ੁਰੂ ਕੀਤਾ ਫਿਰਕਾ ਪ੍ਰਸਤੀ ਦੇ ਉੱਪਰ, ਤਾਂ ਉਸਨੇ ਕੋਈ ਲਿਹਾਜ਼ ਨਹੀਂ ਕੀਤਾ। ਮਤਲਬ ਕਹਿਣ ਦਾ ਕਿ ਉਸਨੇ ਇੰਦਰਾ ਗਾਂਧੀ ਦੀ ਵੀ ਨੁਕਤਾਚੀਨੀ ਕੀਤੀ ਆ ਬਹੁਤ ਨਿਸ਼ੰਗ ਹੋ ਕੇ, ਔਰ ਉਸਨੇ ਹਿੰਦੂ ਫਿਰਕਾ ਪ੍ਰਸਤੀ ਦਾ ਵਿਰੋਧ ਵੀ ਕੀਤਾ। ਐਂਟੀ 47 ਆਪਣੇ ਆਪ ਵਿੱਚ ਇਹ ਸੂਚਕ ਸੀ ਇਸ ਗੱਲ ਦਾ ਕਿ ਉਹ ਨਹੀਂ ਸੀ ਚਾਹੁੰਦਾ ਕਿ ਦੇਸ਼ ਦੀ ਇੱਕ ਫਿਰ ਵੰਡ ਹੋਵੇ ਧਰਮ ਦੇ ਆਧਾਰ ਤੇ। ਉਹ 'ਚ ਹਿੰਦੂ ਫਿਰਕਾ ਪ੍ਰਸਤਾਂ ਦਾ ਵਿਰੋਧ ਵੀ ਉਨਾ ਹੀ ਸੀ ਜਿੰਨਾ ਸਿੱਖ ਫਿਰਕਾ ਪ੍ਰਸਤਾਂ ਦਾ ਸੀ। ਔਰ ਇਸ ਤੋਂ ਇਲਾਵਾ ਜਿਹੜੀ ਗੱਲ ਕਿ ਪਾਸ਼ ਨੇ ਇੱਕ ਤਰੀਕੇ ਨਾਲ ਪੰਜਾਬੀ ਜ਼ੁਬਾਨ ਨੂੰ ਆਪਣੀ ਕਵਿਤਾ ਨਾਲ ਅਮੀਰ ਕੀਤਾ। ਸੋ ਇਹ ਕਿਉਂ ਹੋਇਆ ਕਿ ਜਿਹੜੇ ਆਪਣੇ ਆਪ ਨੂੰ ਪੰਜਾਬੀ ਦੇ ਮੁਦਈ ਵੀ ਕਹਿੰਦੇ ਸੀਗੇ, ਔਰ ਉਹ ਸਿੱਖੀ ਦੇ ਪੈਰੋਕਾਰ ਵੀ ਕਹਿੰਦੇ ਸੀ, ਉਹਨਾਂ ਨੇ ਪਾਸ਼ ਵਰਗੇ ਨੂੰ ਕਤਲ ਕੀਤਾ? ਕੀ ਵਜ੍ਹਾ ਰਹੀ ਹੋਏਗੀ? ਦੇਖੋ, ਇਹ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਨਿਰਾਸ਼ਾ ਵਾਲੀ ਗੱਲ ਹੈਗੀ ਆ। ਜਿਹੜਾ ਮਤਲਬ ਖਾਸ ਤੌਰ ਜਿਹੜਾ ਧਾਰਮਿਕ ਜਨੂਨ ਹੈਗਾ ਨਾ, ਉਹ ਫਿਰ ਜਨੂਨ ਇਹੀ ਚੀਜ਼ ਆ ਕਿ ਉਹ ਕੁਛ ਦੇਖਦਾ ਨਹੀਂ ਹੈ। ਮਤਲਬ ਉਹਨਾਂ ਦਾ ਜੋ ਕੁਛ ਵੀ ਮੰਤਵ ਹੁੰਦਾ ਉਹ ਕਰਦੇ ਹੈਗੇ ਆ। ਨਹੀਂ ਤਾਂ ਮਤਲਬ ਜੇ ਫਰਕ ਉਹ ਕਿਸੇ ਰੈਸ਼ਨਲ ਤਰੀਕੇ ਨਾਲ ਸੋਚਣ ਦਾ ਕੁਛ ਕਰਨ, ਮਤਲਬ ਪਾਸ਼ ਜੇ ਉਹਨਾਂ ਦੀ ਮੁਖਾਲਫਤ ਵੀ ਕਰਦਾ ਸੀ, ਪਰ ਪਾਸ਼ ਦੇ ਵਿੱਚ ਜਿਹੜਾ ਹੋਰ ਇੰਨਾ ਕੁਛ ਸੀਗਾ ਜਿਹੜਾ ਉਹ ਪੰਜਾਬ ਦੇ ਲੋਕਾਂ ਲਈ ਕਰਦਾ ਸੀ, ਜਿਨ੍ਹਾਂ ਦੇ ਵਿੱਚ ਉਹ ਵੀ ਲੋਕ ਸ਼ਾਮਲ ਸੀ। ਸੋ ਜੇ ਇਸ ਕਿਸਮ ਦੇ ਤਰੀਕੇ ਨਾਲ ਨਹੀਂ ਹੁੰਦੀਆਂ, ਸੋ ਇਹੀ ਨਿਰਾਸ਼ਾ ਵਾਲੀ ਗੱਲ ਹੈਗੀ ਆ ਕਿ ਇੱਕ ਇਹੋ ਜਿਹਾ ਇਨਸਾਨ ਜਿਹੜਾ ਮਤਲਬ ਉਹ ਕਿਸੇ ਵਿਅਕਤੀ ਦੇ ਖਿਲਾਫ ਨਹੀਂ ਹੈ, ਜੇ ਸੋਚ ਦੇ ਖਿਲਾਫ ਹੈਗਾ ਤਾਂ ਉਹ ਮਤਲਬ ਇਸ ਕਰਕੇ ਖਿਲਾਫ ਆ ਵੀ ਇਹ ਜਿਹੜੀ ਸੋਚ ਆ ਸ਼ਾਇਦ ਇਹ ਸਮਾਜ ਲਈ ਚੰਗੀ ਨਹੀਂ ਹੈ। ਜੇ ਆਪਾਂ ਇਹਨੂੰ ਸੋਚ ਨੂੰ ਮਤਲਬ ਬਦਲੀਏ, ਇਹਨੂੰ ਮਤਲਬ ਕਿਸੇ ਹੋਰ ਪਾਸੇ ਨੂੰ ਜਾਈਏ, ਤਾਂ ਮਤਲਬ ਸ਼ਾਇਦ ਆਪਾਂ ਵਧੀਆ ਪਾਸੇ ਨੂੰ ਜਾ ਸਕਦੇ ਹਾਂ। ਸੋ ਜਿਹੜੀ ਮਤਲਬ ਇਹ ਇਕੱਲੇ ਪਾਸ਼ ਨਾਲ ਨਹੀਂ, ਮਤਲਬ ਦੁਨੀਆ ਦੇ ਵਿੱਚ ਹਜੇ ਵੀ ਹੋ ਰਿਹਾ, ਅੱਗੇ ਵੀ ਹੋਇਆ। ਸੋਚ ਜਿਹੜੀ ਆ ਕਈ ਵਾਰੀ ਉਹ ਲੋਕਾਂ ਨੂੰ ਤੰਗ ਕਰਦੀ ਆ, ਦੂਜੇ ਲੋਕਾਂ ਨੂੰ ਔਖੀ ਕਰਦੀ ਆ, ਤੇ ਬਜਾਏ ਮਤਲਬ ਸੋਚ ਦੇ ਨਾਲ ਉਹਨੂੰ ਮਤਲਬ ਕਿਸੇ ਤਰ੍ਹਾਂ ਕਨਵਿੰਸ ਕਰਾਉਣ ਦੇ, ਜਾਂ ਮਤਲਬ ਵੀ ਕਹਿਣ ਦੇ ਵੀ ਸਾਡੀ ਆਹ ਸੋਚਿਆ, ਤੁਹਾਡੀ ਉਹ ਜਿਹੜੀ ਇੱਕ ਰੈਸ਼ਨਲ ਤਰੀਕਾ ਹੋ ਸਕਦਾ, ਇੱਕ ਸੇਨ ਤਰੀਕਾ ਹੋ ਸਕਦਾ। ਕੁਛ ਲੋਕ ਜਿਹੜਾ ਉਹ ਬਿਲਕੁਲ ਜਿਹੜਾ ਮਤਲਬ ਇਸ ਕਿਸਮ ਦਾ ਤਰੀਕਾ ਅਪਣਾਉਂਦੇ ਆ ਕਿ ਦੂਜੇ ਲੋਕਾਂ ਦੀ ਜ਼ੁਬਾਨ ਬੰਦ ਕਰ ਦਿੰਦੇ। ਜਦੋਂ ਉਹਨਾਂ ਦੇ ਕੋਲ ਪਾਵਰ ਹੁੰਦੀ ਆ ਫਿਰ ਤਾਂ ਬਿਲਕੁਲ ਉਹ ਇਸ ਤਰੀਕੇ ਨਾਲ ਕਰਦੇ ਆ, ਜਦੋਂ ਪਾਵਰ ਨਹੀਂ ਹੁੰਦੀ ਤਾਂ ਫਿਰ ਜਿਸ ਤਰ੍ਹਾਂ ਉਹਨਾਂ ਨੇ ਪਾਸ਼ ਦਾ ਕਤਲ ਕੀਤਾ ਉਹਦਾ ਕੀਤਾ। ਖਾਸ ਤੌਰ 'ਤੇ ਮਤਲਬ ਪੰਜਾਬ ਦੇ ਵਿੱਚ ਜਦੋਂ ਇਹ ਕੁਛ ਹੋਇਆ, ਇਕੱਲਾ ਪਾਸ਼ ਨਹੀਂ, ਮਤਲਬ ਦਰਸ਼ਨ ਸਿੰਘ ਕੈਨੇਡੀਅਨ ਜਾਂ ਸਮੀਤ ਜਾਂ ਹੋਰ ਬਹੁਤ ਸਾਰੇ ਲੋਕ, ਜਾਂ ਪੱਡਾ ਜਾਂ ਹੋਰ ਇਸ ਕਿਸਮ ਦੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਕਤਲ ਹੋਇਆ, ਉਹਦਾ ਕਾਰਨ ਇਹੀ ਸੀ ਕਿ ਜਿਹੜੇ ਖਾਸ ਤੌਰ 'ਤੇ ਖੱਬੇ ਪਾਸੇ ਦੇ ਲੋਕ ਸੀਗੇ ਉਹ ਬੜੀਆਂ ਰੈਸ਼ਨਲ ਗੱਲਾਂ ਕਰਦੇ ਸੀ। ਉਹ ਦੱਸਦੇ ਸੀ ਵੀ ਅਸੀਂ ਤਰਕਵਾਦੀ ਅਸੀਂ ਇਹ ਦੇਖ ਚੁੱਕੇ ਹਾਂ, ਅਸੀਂ ਇੱਕ ਵਾਰੀ 1947 ਦੇ ਵਿੱਚ ਅਸੀਂ ਇਹ ਸਭ ਕੁਝ ਦੇਖ ਚੁੱਕੇ ਹਾਂ, ਸਾਨੂੰ ਇਹ ਦੁਬਾਰਾ ਨਹੀਂ ਕਰਨਾ ਚਾਹੀਦਾ। ਇਹ ਗੱਲ ਪਾਸ਼ ਕਹਿ ਰਿਹਾ ਸੀ, ਔਰ ਬੜੇ ਉਹ ਮਤਲਬ ਸਟਰੋਂਗਲੀ, ਬੜੇ ਜੈਨੂਨ ਤਰੀਕੇ ਨਾਲ ਕਹਿੰਦਾ ਸੀ। ਔਰ ਉਹ ਕੁਦਰਤੀ ਤੌਰ 'ਤੇ ਜਿਹੜਾ ਉਹਦਾ ਅਸਰ ਮਤਲਬ ਹੋਣਾ ਸੀ ਔਰ ਹੋਇਆ। ਔਰ ਉਹ ਕੁਛ ਲੋਕਾਂ ਨੂੰ ਮਤਲਬ ਜਿਹੜੀ ਜਿਸ ਵੇਲੇ ਜਿਸ ਕਿਸਮ ਦਾ ਉਦੋਂ ਮਾਹੌਲ ਸੀ, ਉਹਨਾਂ ਲੋਕਾਂ ਨੂੰ ਉਹ ਗੱਲ ਚੰਗੀ ਨਹੀਂ ਲੱਗੀ। ਤੇ ਮੇਰਾ ਖਿਆਲ ਆ ਵੀ ਜੇ ਉਹਨਾਂ ਦੇ ਵਿੱਚੋਂ ਕੋਈ ਵੀ ਮਤਲਬ ਅਜੇ ਜੇ ਹੋਊਗਾ ਜੈਨੂਨ ਬੰਦਾ, ਤਾਂ ਉਹਨੂੰ ਘੱਟੋ ਘੱਟ ਇਸ ਗੱਲ ਦੇ ਉੱਤੇ ਪਛਤਾਉਣਾ ਚਾਹੀਦਾ ਵੀ ਜੋ ਕੁਛ ਉਹਨਾਂ ਨੇ ਕੀਤਾ, ਇਹ ਪੰਜਾਬ ਦਾ, ਪੰਜਾਬੀ ਬੋਲੀ ਦਾ, ਪੰਜਾਬੀ ਸਾਹਿਤ ਦਾ, ਮਨੁੱਖਤਾ ਦਾ ਨਾਸ਼ ਕੀਤਾ ਉਹਨਾਂ ਨੇ, ਜਿਹੜਾ ਕਿ ਮਤਲਬ ਉਹਨਾਂ ਨੂੰ ਮਤਲਬ ਇਸ ਗੱਲ ਬਾਰੇ ਸੋਚਣਾ ਚਾਹੀਦਾ। ਔਰ ਅੱਗੇ ਤੋਂ ਇਸ ਕਿਸਮ ਦੀ ਸ਼ਾਇਦ ਉਹ ਮਤਲਬ ਆਸ ਕਰਨੀ ਚਾਹੀਦੀ ਵੀ ਗੱਲ ਨਾ ਕਰਨ। ਖਾਲਿਸਤਾਨੀ ਹਲਕਿਆਂ ਦੇ ਵਿੱਚ ਇਸ ਗੱਲ ਦੀ ਚਰਚਾ ਰਹੀ ਹੈ ਕਿ ਇੱਕ ਪਾਸੇ ਤੇ ਇਹ ਕਿ ਉਹ ਪਛਤਾਵਾ ਕਿਸੇ ਰੂਪ 'ਚ ਪ੍ਰਗਟ ਵੀ ਹੋਇਆ ਸੀ, ਪਰ ਬਾਅਦ 'ਚ ਪਾਸ਼ ਨੂੰ ਜਿਵੇਂ ਵਿਅਕਤੀਗਤ ਤੌਰ 'ਤੇ ਕਤਲ ਕੀਤਾ ਗਿਆ, ਹੁਣ ਅਸੀਂ ਕਹਿ ਸਕਦੇ ਹਾਂ ਕਿ ਸਿਧਾਂਤਕ ਤੌਰ 'ਤੇ ਕਤਲ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਔਰ ਇੱਥੋਂ ਤੱਕ ਕਿ ਪ੍ਰਚਾਰ ਕੀਤੇ ਜਾ ਰਹੇ ਨੇ ਕਿ ਪਾਸ਼ ਦਾ ਕਤਲ ਜਿਹੜਾ ਹੈ ਉਹ ਨਿੱਜੀ ਕਾਰਨ ਕਰਕੇ ਹੋਇਆ, ਸਿਆਸੀ ਕਾਰਨਾਂ ਕਰਕੇ ਨਹੀਂ ਹੋਇਆ। ਇਸ ਤਰ੍ਹਾਂ ਦੀਆਂ ਗੱਲਾਂ ਦੇ ਪ੍ਰਚਾਰ ਬਹੁਤ ਜ਼ਿਆਦਾ ਹੋ ਰਹੇ ਨੇ। ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਇਹ ਜਿਹੜਾ ਜੋ ਕੁਝ ਪ੍ਰਚਾਰ ਚੱਲ ਰਿਹਾ, ਇਹਦਾ ਕੀ ਕਾਰਨ ਹੈ? ਕਿ ਪਾਸ਼ ਦੀ ਜਿਹੜੀ ਲੋਕਪ੍ਰਿਅਤਾ ਉਸੇ ਤਰ੍ਹਾਂ ਬਣੀ ਹੋਈ ਹੈ, ਉਸ ਤੇ ਕਰਕੇ ਬੁਖਲਾਹਟ ਹੈ ਇਹਨਾਂ ਹਲਕਿਆਂ ਦੇ ਵਿੱਚ, ਜਾਂ ਕੋਈ ਹੋਰ ਇਸ ਦੇ ਕਾਰਨ ਨੇ?
ਨਹੀਂ, ਮੇਰਾ ਖਿਆਲ ਇਹੀ ਹੈ, ਕਿਉਂਕਿ ਮਤਲਬ ਸਾਡੇ ਕੋਲ ਬਹੁਤ ਵਧੀਆ ਉਦਾਹਰਨ ਜਿਹੜੀ ਉਹ ਭਗਤ ਸਿੰਘ ਹੁਣਾਂ ਦੀ ਹੈਗੀ ਹੈ ਹਨਾ, ਕਿਉਂਕਿ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ, ਉਸੇ ਦਿਨ ਹੀ ਮਤਲਬ ਸ਼ਹੀਦ ਭਗਤ ਸਿੰਘ ਹੁਣੀ ਹੋਏ ਸੀ, ਉਸੇ ਦਿਨ ਪਾਸ਼ ਨੂੰ ਕਤਲ ਕੀਤਾ, ਉਹਦਾ ਅਸੀਂ ਉਹਨੂੰ ਸ਼ਹੀਦ ਮੰਨਦੇ ਹਾਂ ਪਾਸ਼ ਨੂੰ। ਜਿਹੜੀ ਗੱਲ ਇਹੀ ਆ ਵੀ ਭਗਤ ਸਿੰਘ ਨੇ ਜੋ ਕੁਛ ਫਰਕ ਲਓ ਜਿਹੜਾ ਆਪਣਾ ਉਹਦਾ ਲੇਖ ਹੈਗਾ ਮੈਂ ਨਾਸਤਕ ਕਿਉਂ ਆ, ਉਹਦੇ ਵਿੱਚ ਜੋ ਕੁਛ ਲਿਖਿਆ ਉਹ ਅਜੇ ਤੱਕ ਵੀ ਲੋਕੀ ਉਹਦੇ ਤੋਂ ਮਤਲਬ ਬਖਲਾ ਜਾਂਦੇ ਆ ਔਰ ਕੋਸ਼ਿਸ਼ ਇਹ ਕਰਦੇ ਆ ਵੀ ਉਹ ਕਹਿਣ ਵੀ ਉਹਨੇ ਇਹ ਗਲਤੀ ਨਾਲ ਲਿਖ ਦਿੱਤਾ, ਉਹਨੇ ਮਤਲਬ ਜੋ ਕੁਝ ਬਹੁਤ ਕੁਛ ਉਹਦੇ ਬਾਰੇ ਕਰਦੇ ਆ, ਉਹ ਇਸੇ ਕਰਕੇ ਕਰਦੇ ਆ ਵੀ ਉਹ ਲੇਖ ਜਿਹੜਾ ਆ ਉਹ ਬੜਾ ਖਤਰਨਾਕ ਆ ਅਜੇ ਵੀ। ਇਸੇ ਤਰ੍ਹਾਂ ਪਾਸ਼ ਜੋ ਕੁਛ ਪਾਸ਼ ਮਤਲਬ ਆਪਣੀਆਂ ਕਵਿਤਾਵਾਂ ਦੇ ਵਿੱਚ ਲਿਖਿਆ ਜਾਂ ਜਿਹੜੀਆਂ ਉਹ ਗੱਲਾਂ ਮਤਲਬ ਉਹ ਕਰ ਗਿਆ, ਉਹ ਗੱਲਾਂ ਅਜੇ ਵੀ ਖਤਰੇ ਵਾਲੀਆਂ, ਕਿਉਂਕਿ ਅਕਸਰ ਨੂੰ ਅਸੀਂ ਹੁਣ ਜੇ ਪਾਸ਼ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਇਸੇ ਕਰਕੇ ਕਰ ਰਹੇ ਹਾਂ ਵੀ ਉਹਨੇ ਸਾਡੇ ਸਮਾਜ ਲਈ ਕੁਛ ਕੀਤਾ ਤੇ ਅਸੀਂ ਉਹਨੂੰ ਯਾਦ ਰੱਖਣਾ ਚਾਹੁੰਦੇ ਹਾਂ, ਅਸੀਂ ਉਸ ਕਿਸਮ ਦੇ ਇਨਸਾਨ ਨੂੰ ਯਾਦ ਰੱਖਣਾ ਚਾਹੁੰਦੇ ਹਾਂ। ਸੋ ਜਿਹੜੀ ਇਸ ਕਿਸਮ ਦੇ ਲੋਕਾਂ ਦੇ ਜਿੰਨਾ ਅਸਰ ਉਸ ਵੇਲੇ ਉਹਨਾਂ ਦੇ ਜਦੋਂ ਉਹ ਜਿਉਂਦੇ ਸੀ ਉਦੋਂ ਸੀ, ਉਨਾ ਹੀ ਅਸਰ ਉਹ ਬਾਅਦ ਦੇ ਵਿੱਚ ਰਹਿੰਦਾ ਹੈਗਾ, ਤੇ ਜਿੰਨੀ ਖਤਰੇ ਵਾਲੀ ਗੱਲ ਪਾਸ਼ ਉਹਨਾਂ ਲੋਕਾਂ ਦੀ ਉਦੋਂ ਸੀ ਉਨੀ ਖਤਰੇ ਵਾਲੀ ਹੋਣੀ ਆ। ਤੇ ਜੇ ਉਹਨੇ ਜਿਸਮਾਨੀ ਤੌਰ ਤੇ ਉਦੋਂ ਮਾਰਿਆ ਤੇ ਉਹਨੂੰ ਮਤਲਬ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਹੁਣ ਜਿਹੜੀ ਚਾਹੁੰਦੇ ਆ ਇਹ ਵੀ ਉਹਦੀ ਗੱਲ ਨਾ ਹੋਵੇ, ਉਹਦੀ ਮਤਲਬ ਹੋ ਜਾਵੇ। ਸੋ ਇਹ ਖਾਸ ਹੁੰਦੀ ਆ ਮਤਲਬ ਤਕਰੀਬਨ ਹਰ ਪਾਸੇ। ਤੇ ਇਸੇ ਤਰ੍ਹਾਂ ਮਤਲਬ ਭਗਤ ਸਿੰਘ ਦੀ ਵੀ ਮਤਲਬ ਹਰ ਵਾਰੀ ਕੋਈ ਨਾ ਕੋਈ ਨਵੀਂ ਉਹ ਛੇੜ ਦਿੰਦੇ ਹੈਗੇ ਆ ਵੀ ਉਹਨੇ ਤਾਂ ਜੀ ਕੇਸ ਰੱਖ ਲਿਆ ਸੀ, ਉਹਨੇ ਤਾਂ ਉਹ ਕਰ ਲਿਆ ਸੀ, ਮਤਲਬ ਇਸੇ ਕਰਕੇ ਵੀ ਉਹਨਾਂ ਨੂੰ ਖਤਰਾ ਲੱਗਦਾ ਉਹਦੇ ਤੋਂ ਅਜੇ ਵੀ। ਇਸੇ ਕਰਕੇ ਪਾਸ਼ ਦਾ ਵੀ ਆ ਵੀ ਉਹ ਪਾਸ਼ ਨੂੰ ਮਤਲਬ ਵੱਖਰੇ ਤਰੀਕੇ ਨਾਲ ਖਤਮ ਕਰਨਾ ਚਾਹੁੰਦੇ। ਇਸ ਵੇਲੇ ਪੰਜਾਬ ਦੇ ਵਿੱਚ ਕਿੰਨੇ ਲੋਕ ਜਿਹੜੇ ਲਿਖ ਰਹੇ ਆ, ਬਹੁਤ ਸਾਰੇ ਲੋਕ ਪਾਸ਼ ਦੇ ਹੱਕ 'ਚ ਲਿਖ ਰਹੇ ਆ, ਮਤਲਬ ਜੋ ਕੁਛ ਉਹ ਅਸਲੀ ਸੀ ਉਹਦੀ ਗੱਲ ਕਰ ਰਹੇ ਆ, ਪਰ ਕੁਛ ਲੋਕ ਨਵੀਆਂ ਵਿੱਚੋਂ ਉਹ ਮਤਲਬ ਕੋਈ ਇੱਧਰੋਂ ਮਤਲਬ ਕੋਈ ਐਂਗਲ ਲੈ ਆਉਂਦੇ, ਕੋਈ ਉੱਧਰ ਲੈ ਆਉਂਦੇ ਆ। ਇਸ ਕਿਸਮ ਦਾ ਜਿਹੜਾ ਉਹ ਚੱਲਦਾ ਆ, ਉਹਦਾ ਕਾਰਨ ਜਿਹੜਾ ਉਹ ਇਹੀ ਆ ਵੀ ਪਾਸ਼ ਅਜੇ ਵੀ ਉਹਨਾਂ ਲਈ ਖਤਰਨਾਕ ਹੈ। ਬਿਲਕੁਲ, ਉਸਦੇ ਬੜਦੇ ਬੋਲ ਅੱਜ ਵੀ ਉਹਨਾਂ ਨੂੰ ਡਰਾਉਂਦੇ ਨੇ। ਹਾਂ ਬਿਲਕੁਲ ਹੈ ਤਾਂ ਇਹ ਇਤਫਾਕ, ਪਿਓਰ ਇਤਫਾਕ ਹਾਂਜੀ ਕਿ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਜਿੱਦਣ ਫਾਂਸੀ ਦਿੱਤੀ ਗਈ ਉਹ ਦਿਨ ਤੇ ਪਾਸ਼ ਦਾ ਸ਼ਹਾਦਤ ਦਾ ਦਿਨ ਇੱਕੋ ਹੀ ਨੇ। ਪਰ ਇਹ ਬੇਸ਼ੱਕ ਇਤਫਾਕ ਹੈ, ਪਰ ਜਿਹੜੇ ਉਹਨਾਂ ਦੇ ਜਿਹੜੇ ਸਿਆਸੀ ਵਿਚਾਰ ਸੀਗੇ ਉਹ ਲੱਗਦਾ ਇੱਦਾਂ ਕਿ ਜਿਵੇਂ ਉਹ ਇੱਕੋ ਜਿਹੇ ਹੋਣ, ਔਰ ਉਹ ਜਿਹੜੇ ਵਿਚਾਰ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਭਗਤ ਸਿੰਘ ਨੂੰ ਪਾਸ਼ ਨਾਲ ਤੇ ਪਾਸ਼ ਨੂੰ ਭਗਤ ਸਿੰਘ ਤੇ ਉਹਦੇ ਸਾਥੀਆਂ ਨਾਲ ਜੋੜਦੇ ਨੇ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ, ਜਿਵੇਂ ਤੁਸੀਂ ਕਿਹਾ ਮਤਲਬ ਉਹ ਪਾਸ਼ ਦਾ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਰਹੇ ਕਿ ਉਹਦੀ ਜਿਹੜੀ ਵਿਕਾਸ ਸੀਗਾ ਇੱਕ ਕਵੀ ਦੇ ਤੌਰ ਤੇ ਇੱਕ ਚਿੰਤਕ ਦੇ ਤੌਰ ਤੇ ਐਨ ਉਸੇ ਕਿਸਮ ਦਾ ਜਿਸ ਕਿਸਮ ਦਾ ਅਸੀਂ ਭਗਤ ਸਿੰਘ ਦੇ ਵਿੱਚ ਦੇਖਦੇ ਹਾਂ। ਭਗਤ ਸਿੰਘ ਦਾ ਤਾਂ ਬਹੁਤ ਮਤਲਬ ਥੋੜੇ ਸਮੇਂ ਦੇ ਵਿੱਚ ਹੋਇਆ ਔਰ ਉਹ ਇਹਦੇ ਨਾਲ ਬਹੁਤ ਮਤਲਬ ਕੰਪੈਰੀਟਿਵਲੀ ਆਪਾਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਜੀਨੀਅਸ ਸੀਗਾ ਔਰ ਉਹ ਬਹੁਤ ਕੁਛ ਉਹਨੇ ਛੋਟੇ ਸਮੇਂ 'ਚ ਕੀਤਾ। ਪਾਸ਼ ਜਿਹੜਾ ਉਹ ਆਪਣੇ ਤਰੀਕੇ ਦੇ ਨਾਲ ਜਿੰਨੀ ਮਤਲਬ ਕਵਿਤਾ ਲਿਖ ਗਿਆ, ਜਿਵੇਂ ਉਹਨੇ ਆਪਣੇ ਉਹ ਪਹਿਰੇ ਦੇ ਵਿੱਚ ਮੈਂ ਜਿਹੜਾ ਪੜ੍ਹਿਆ ਸੀ ਉਹਦੇ ਵਿੱਚ ਇਹ ਹੈ ਵੀ ਮਤਲਬ ਸਾਡੇ ਵਰਗੇ ਜਾਂ ਹੋਰ ਲੋਕ ਇੱਥੇ ਮਤਲਬ ਉਹ ਕਿਤਾਬਾਂ ਮਤਲਬ ਟੋਕਰੇ ਲਈ ਫਿਰਦੇ ਆ, ਪਰ ਉਹ ਉਹਨਾਂ 'ਚ ਸ਼ਾਇਦ ਇੱਕ ਵੀ ਕੋਈ ਕਵਿਤਾ ਜਿਹੜੀ ਉਹ ਮਤਲਬ ਉਸ ਕਿਸਮ ਦਾ ਉਹਦਾ ਪ੍ਰਭਾਵ ਨਾ ਰਹੇ ਲੰਮਾ ਸਮਾਂ। ਪਾਸ਼ ਦੀ ਮਤਲਬ ਕੱਲੀ ਕਵਿਤਾ ਜਿਹੜੀਆਂ ਮਤਲਬ ਉਹਦੀਆਂ ਤਿੰਨੇ ਕਿਤਾਬਾਂ ਜਾਂ ਬਾਅਦ ਦੇ ਵਿੱਚ ਜਿਹੜੀਆਂ ਰਚਨਾਵਾਂ ਛਪੀਆਂ ਗਈਆਂ ਉਹਦੇ ਵਿੱਚ ਉਹ ਕੱਲੀ ਕਵਿਤਾ ਜਿਹੜੀ ਆ ਉਹ ਮਤਲਬ ਉਹਦਾ ਇੱਕ ਵੱਖਰੀ ਕਿਸਮ ਦਾ ਪ੍ਰਭਾਵ ਪੈਂਦਾ ਔਰ ਉਹ ਗਾਹਾਂ ਵਧਣਾ ਹੈਗਾ। ਜਿੰਨਾ ਚਿਰ ਮਤਲਬ ਲੋਕ ਉਹਨੂੰ ਪੜ੍ਹਨਗੇ ਸੁਣਨਗੇ ਉਨਾ ਹੀ ਉਹ ਵਧਣਾ ਹੈਗਾ। ਤੇ ਇਹੀ ਮਤਲਬ ਜਿਹੜੀ ਗੱਲ ਹੈਗੀ ਆ ਮਤਲਬ ਉਹ ਪਾਸ਼ ਨੂੰ ਪਾਸ਼ ਬਣਾਉਂਦੀ ਆ ਤੇ ਸਾਡੇ ਲਈ ਉਹਨੂੰ ਮਹੱਤਵਪੂਰਨ ਬਣਾਉਂਦੀ ਆ, ਸਾਰਿਆਂ ਲਈ ਤੇ ਮਤਲਬ ਉਹਨੂੰ ਇਸ ਕਿਸਮ ਦਾ ਇਨਸਾਨ ਬਣਾਉਂਦੀ ਆ ਜਿਹਨੂੰ ਪੜ੍ਹਨਾ ਚਾਹੀਦਾ, ਜਿਹਨੂੰ ਸਮਝਣਾ ਚਾਹੀਦਾ ਔਰ ਜਿਹਦੀਆਂ ਜੋ ਕੁਛ ਉਹ ਕਰਦਾ ਰਿਹਾ ਉਸ ਕਿਸਮ ਦੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਧੂ ਜੀ, ਅਖੀਰਲਾ ਸਵਾਲ, ਵੈਸੇ ਤਾਂ ਪਾਸ਼ ਆਪਣੇ ਆਪ 'ਚ ਇੰਨਾ ਵਿਸ਼ਾਲ ਵਿਸ਼ਾ ਹੈ ਕਿ ਭਾਵੇਂ ਉਸ 'ਤੇ ਬਹੁਤ ਲੰਬੀ ਗੱਲ ਅਸੀਂ ਕਰ ਸਕਦੇ ਹਾਂ, ਪਰ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹਾਂ, ਸਮੇਂ ਦੀ ਘਾਟ ਨੂੰ ਸਮਝਦੇ ਹਾਂ। ਮੈਂ ਤੁਹਾਡੇ ਕੋਲ ਅਖੀਰ 'ਚ ਇੱਕੋ ਸਵਾਲ ਪੁੱਛਣਾ ਚਾਹਾਂਗਾ ਕਿ ਅਗਲੇ ਸਾਲ ਪਾਸ਼ ਦਾ 25ਵਾਂ ਸ਼ਹੀਦੀ ਦਿਨ ਆ ਰਿਹਾ, 2013 ਵਿੱਚ ਪਾਸ਼ ਦਾ 25ਵਾਂ ਸ਼ਹੀਦੀ ਦਿਨ ਮਨਾਇਆ ਜਾਊਗਾ। ਇਸ ਮੌਕੇ 'ਤੇ ਤੁਸੀਂ ਸਾਨੂੰ ਦੱਸੋ ਕਿ ਪਾਸ਼ ਦੀ ਲੈਗੇਸੀ ਜਾਂ ਉਸਦਾ ਅਸਲੀ ਵਿਰਸਾ ਕੀ ਹੈ? ਕਿ ਕਵੀ, ਇੱਕ ਲੋਕ ਨਾਇਕ ਜਾਂ ਐਕਟਿਵਿਸਟ, ਤੇ ਜਾਂ ਆਪਣੇ ਆਪ ਵਿੱਚ ਇੱਕ ਵਿਚਾਰ, ਕੀ ਕਹਿਣਾ ਚਾਹੋਗੇ? ਮੇਰਾ ਖਿਆਲ ਜਿਹੜਾ ਮੈਂ ਜਿੱਦਾਂ ਸਮਝਦਾ ਉਹ ਇਹੀ ਹੈ ਵੀ ਇਨਸਾਨ ਨੂੰ ਮਤਲਬ ਇੱਕ ਅਸਲੀ ਇਨਸਾਨ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਵੇਂ ਮੈਂ ਫਤਕਲਾ ਕਈ ਵਾਰੀ ਆਪ ਵੀ ਇੱਦਾਂ ਦੀ ਗੱਲ ਕਰਦਾ ਵੀ ਜੀ ਮੈਨੂੰ ਜਿਹੜੀ ਮੇਰੀ ਕਵਿਤਾ ਹੈ ਜਾਂ ਮੈਂ ਜੋ ਕੁਛ ਵੀ ਕਰਦਾ ਜਿਹੜੀਆਂ ਗੱਲਾਂ ਮੈਂ ਸਮਝਦਾ ਵੀ ਉਹਦੇ ਵਿੱਚ ਵੀ ਮੈਨੂੰ ਉਸ ਕਿਸਮ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਜਿਹੜੀਆਂ ਮੈਂ ਉਹ ਤੋਂ ਬਿਨਾਂ ਕਰਦਾ। ਜੇ ਫਤਕਲਾ ਮੈਂ ਨਸਲਵਾਦ ਦੇ ਵਿਰੁੱਧ ਡੈਮੋਨਸਟ੍ਰੇਸ਼ਨ ਕਰਦਾ ਹਾਂ ਤੇ ਮੇਰੀ ਕਵਿਤਾ ਦੇ ਵਿੱਚ ਵੀ ਹੋਣਾ ਚਾਹੀਦਾ। ਸੋ ਮੇਰਾ ਇਹੀ ਹੈਗਾ ਵੀ ਪਾਸ਼ ਨੂੰ ਅਸੀਂ ਜੇ ਸਹੀ ਤਰੀਕੇ ਨਾਲ ਉਹਨੂੰ ਸਮਝੀਏ, ਪੜ੍ਹੀਏ, ਉਹਦੇ ਜੀਵਨ ਬਾਰੇ ਜਾਣੀਏ ਤਾਂ ਸਾਨੂੰ ਇਹੀ ਉਹਦੇ ਚੋਂ ਜਿਹੜਾ ਸੁਨੇਹਾ ਮਿਲਦਾ ਆ ਵੀ ਬੰਦੇ ਨੂੰ ਅਸਲੀ ਇਨਸਾਨ ਬਣਨਾ ਚਾਹੀਦਾ ਆ। ਤੁਸੀਂ ਕੁਛ ਵੀ ਕਰੋ ਉਹਦੇ ਵਿੱਚ ਜਿਹੜੀ ਤੁਹਾਡੀ ਉਹ ਸੋਚ ਆ ਉਹ ਪੂਰੀ ਤਰ੍ਹਾਂ ਤੁਹਾਡੇ ਨਾਲ ਰਹਿਣੀ ਚਾਹੀਦੀ ਹਰ ਵੇਲੇ। ਤੁਸੀਂ ਜਿਹੜਾ ਵੀ ਤੁਹਾਡੇ ਮਤਲਬ ਲਕਸ਼ ਹੈਗੇ ਉਹਨੂੰ ਪੂਰੀ ਤਰ੍ਹਾਂ ਕੋਲ ਰੱਖਣਾ ਚਾਹੀਦਾ। ਇਹ ਨਹੀਂ ਵੀ ਜੇ ਜ਼ਿੰਦਗੀ ਨਾਲ ਗੰਗਾ ਰਾਮ ਤੇ ਦੂਜੇ ਪਾਸੇ ਗਿਆ ਤਾਂ ਉਹ ਮਤਲਬ ਜਿਹੜੀ ਇੱਦਾਂ ਨਹੀਂ ਹੋਣੀ ਚਾਹੀਦੀ ਵੀ ਤੁਸੀਂ ਮਤਲਬ
ਬਦਲਦੇ ਰਹੋ। ਤੁਹਾਡੀ ਮਤਲਬ ਜੋ ਕੁਝ ਵੀ ਸੋਚ ਆ ਉਹਦੇ ਤੇ ਤੁਸੀਂ ਆਪਣੀ ਜਿਹੜਾ ਇੱਕ ਵਿਗਿਆਨਕ ਸੋਚ ਵਾਲਾ ਬੰਦਾ ਹੁੰਦਾ ਨਾ, ਜਦੋਂ ਉਹਨੂੰ ਕੋਈ ਗੱਲ ਗਲਤ ਲੱਗਦੀ ਹੈ ਤਾਂ ਉਹ ਆਪਣੇ ਵਿਚਾਰ ਬਦਲ ਲੈਂਦਾ ਹੈ। ਇਹੀ ਫਰਕ ਹੁੰਦਾ ਹੈ ਵਿਗਿਆਨਕ ਸੋਚ ਵਾਲੇ ਨਾਲੋਂ ਤੇ ਇੱਕ ਜਿਹੜੀ ਮਤਲਬ ਗੈਰ ਵਿਗਿਆਨਕ ਸੋਚ ਹੈਗੀ ਆ। ਸੋ ਉਹਦੇ ਕੋਲੋਂ ਜੋ ਕੁਝ ਸਿੱਖਣ ਵਾਲੀ ਗੱਲ ਹੈ ਜਾਂ ਜਿਹੜੀ ਪਾਸਟ ਦੀ ਲੈਗਸੀ ਆ, ਉਹੀ ਹੈ ਕਿ ਸਾਨੂੰ ਮਤਲਬ ਉਸ ਕਿਸਮ ਦਾ ਇਨਸਾਨ ਬਣਨਾ ਚਾਹੀਦਾ, ਚਾਹੇ ਅਸੀਂ ਕਵਿਤਾ ਲਿਖੀਏ, ਚਾਹੇ ਅਸੀਂ ਮਤਲਬ ਜਿਹੜਾ ਕੋਈ ਸਿਆਸੀ ਕੰਮ ਕਰੀਏ, ਜਾਂ ਮਤਲਬ ਅਸੀਂ ਕੋਈ ਮੈਗਜ਼ੀਨ ਕੱਢੀਏ, ਜੋ ਕੁਛ ਵੀ ਕਰੀਏ, ਵੀ ਉਹਦੇ ਵਿੱਚ ਜੈਨੂਅਨ ਤਰੀਕੇ ਨਾਲ ਜੋ ਤੁਸੀਂ ਮਹਿਸੂਸ ਕਰਦੇ ਆ ਉਹ ਲਿਖਣਾ ਚਾਹੀਦਾ। ਔਰ ਸੋਚਦੇ ਰਹਿਣਾ ਚਾਹੀਦਾ, ਪੜ੍ਹਦੇ ਰਹਿਣਾ ਚਾਹੀਦਾ। ਜਿਹੜੀਆਂ ਚੀਜ਼ਾਂ ਮਤਲਬ ਹੁਣ ਅਸੀਂ ਮਤਲਬ ਦੇਖਦੇ ਹਾਂ ਕਿ ਸਮਾਜ ਦੇ ਵਿੱਚ ਰੋਜ਼ ਨਵੀਆਂ ਚੀਜ਼ਾਂ ਜਿਹੜੀਆਂ ਉਹ ਨਵੀਆਂ ਕਿਤਾਬਾਂ ਲਿਖੀਆਂ ਜਾਂਦੀਆਂ, ਨਵੇਂ ਲੋਕ ਨਵੇਂ ਵਿਚਾਰ ਲੈ ਕੇ ਆਉਂਦੇ ਹੈਗੇ ਆ, ਉਹਦੇ ਨਾਲ ਤੁਰਨਾ ਚਾਹੀਦਾ ਹੈ। ਪਾਸ਼ ਉਹਨਾਂ ਗੱਲਾਂ ਦੇ ਨਾਲ ਤੁਰਦਾ ਸੀ ਜਿੰਨਾ ਚਿਰ ਰਿਹਾ। ਸਾਧੂ ਜੀ, ਮੈਂ ਤੁਹਾਡਾ ਬਹੁਤ ਰਿਣੀ ਹਾਂ, ਧੰਨਵਾਦੀ ਹਾਂ। ਤੁਸੀਂ ਇੱਕ ਬੜੇ ਵਧੀਆ ਵਿਸ਼ੇ 'ਤੇ ਗੱਲਬਾਤ ਕੀਤੀ ਹੈ। ਔਰ ਇਸ ਸਮੇਂ ਜਦੋਂ ਪਾਸ਼ ਦਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ, ਬੇਸ਼ੱਕ ਭਗਤ ਸਿੰਘ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਨ ਵੀ ਹੈ, ਪਰ ਪਾਸ਼ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਔਰ ਨਾ ਕੋਈ ਭੁਲਾ ਸਕਦਾ। ਬਿਲਕੁਲ। ਮੈਂ ਸਮਝਦਾ ਕਿ ਜਿਨ੍ਹਾਂ ਲੋਕਾਂ ਨੇ ਪਾਸ਼ ਨੂੰ ਕਤਲ ਕੀਤਾ, ਦਰਅਸਲ ਉਹ ਆਪਣੇ ਮਿਸ਼ਨ 'ਚ ਫੇਲ ਹੋਏ ਨੇ, ਕਿਉਂਕਿ ਉਹਨਾਂ ਦੀ ਗੋਲੀਆਂ ਦੇ ਨਾਲ ਪਾਸ਼ ਦੇ ਜਿਹੜੇ ਬਲਦੇ ਬੋਲ ਨੇ ਉਹ ਬੰਦ ਨਹੀਂ ਹੋ ਸਕੇ, ਉਹ ਡੱਕੇ ਨਹੀਂ ਜਾ ਸਕੇ। ਅੱਜ ਵੀ ਉਸੇ ਤਰ੍ਹਾਂ ਲੋਕਾਂ ਦੇ ਵਿੱਚ ਨੇ, ਲੋਕ ਉਹਨਾਂ ਤੋਂ ਸੇਧ ਲੈ ਰਹੇ ਨੇ ਔਰ ਉਹ ਜਿਹੜੇ ਉਸਦੇ ਬਲਦੇ ਬੋਲ ਨੇ ਅੱਜ ਵੀ ਉਹਨਾਂ ਲੋਕਾਂ ਲਈ ਮਾਰਗਦਰਸ਼ਕ ਨੇ ਜਿਹੜੇ ਚਾਹੁੰਦੇ ਨੇ ਕਿ ਸਮਾਜ ਵਿੱਚ ਸੁਧਾਰ ਹੋਵੇ ਔਰ ਜਿਹੜੀ ਇਹ ਨਾ ਬਰਾਬਰੀ ਹੈ ਖਤਮ ਹੋਵੇ। ਸੋ ਪਾਸ਼ ਸਦਾ ਹੀ ਜਿਉਂਦਾ ਰਹੇਗਾ ਸਾਡੀਆਂ ਯਾਦਾਂ ਵਿੱਚ ਵੀ ਔਰ ਆਪਣੇ ਬਲਦੇ ਬੋਲਾਂ ਰਾਹੀਂ। ਸੋ ਅਸੀਂ ਆਸ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਜਿਹੜੀ ਜਾਣਕਾਰੀ ਸਾਧੂ ਬਿਨਿੰਗ ਦੇ ਮਾਧਿਅਮ ਤੋਂ ਮਿਲੀ ਹੈ, ਅਸੀਂ ਕੁਝ ਸੇਧ ਲੈ ਕੇ ਘੱਟੋ ਘੱਟ ਆਪਣੇ ਆਲੇ ਦੁਆਲੇ ਕੁਝ ਹਲਕਾ ਮੋਟਾ ਸੁਧਾਰ ਕਰ ਸਕੀਏ। ਇੰਨੀ ਕੁ ਤਾਕਤ ਹਰ ਇਨਸਾਨ 'ਚ ਹੁੰਦੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। साहिबान, आज बैसाखी का दिन है। पोजीशन, लो, फायर।